राजा आखदा सच जे दाग कवी मैं जाओ दिल बड़ा वास्ता ही असा आजा ने किए तकसीर की कि गनाह दिल बड़ा वास्ता ही और दिन रात नहीं हो सानू टिकट देंदी तेरी चाह दिल बड़ा वास्ता ही सानू मेहर दे नाल विखाई सूरत मुख मां दिल बड़ा वास्ता ही मंगन गया नू मार के कट देना एक ही राह दिल बड़ा वास्ता ही पैरी डिग्गिया नू मारे हुण लट तो एक ही राह बाबा दिल बड़ा वास्ता ही सदका सजदे ले नवे प्यार वाला मैं जाओ दिल बड़ा वास्ता ही और जिन्हों ने यार नू मनो भुला दिता वो गुमराह हो दिल बड़ा वास्ता ही तोहफा चल दियां हिरदे पैन गोले तोहफा चल दियां हिरदे पैन गोले खा 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 दिल बड़ा वास्ता ही वास शाह नमाज का है वो फर्ज बड़ा तो दाओ दिल बड़ा वास्ता ही किधर दे हो तो वोट वाले ने बोर्ड वाला डक रियान खान का अच्छा माडो रेरा को है रियान खान अच्छा ਉਹਦੇ ਨਾਂ ਤੇ ਫਿਰ ਉਹ ਪਿੰਡ ਪਿਆ ਸੀ ਨਾਂ ਤੇ ਚੱਕ ਸਕੰਦਰ ਚੱਕ ਸਿਕੰਦਰ ਮੋਹਨ ਪਰਾੜੀਆਂ ਅੱਛਾ ਸਿੱਖਾਂ ਦੀਆਂ ਦੋ ਵੱਡੋਵਾਲ ਨਿੱਕਾ ਤੇ ਵੱਡਾ ਦੋ ਦਾਲਾਂ ਆਈ ਅੱਛਾ ਟਾਂਗੇ ਆਈ ਅੱਛਾ ਚੜ੍ਹਦੇ ਪਾਸੇ ਫਤਿਹਗੜ੍ਹ ਚੂੜੀਆਂ ਮੁਗਲਕੋਟ ਅੱਛਾ ਤਲਵੰਡੀ ਉਹ ਇੱਥੇ ਆਣ ਕੇ ਬੰਦੇ ਆਉਂਦੇ ਰਹੇ ਤੇ ਫਿਰ ਵਾਪਸ ਚਲੇ ਜਾਣਾ ਇੱਥੇ ਵਾਪਸ ਚਲੇ ਜਾਣਾ ਵਾਪਸ ਚਲੇ ਇੱਥੇ ਆਣ ਕੇ ਆਉਂਦੇ ਰਹੇ ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਅਣਵੰਡੇ ਪੰਜਾਬ ਦੇ ਕੁਝ ਸਾਡੇ ਕੋਲ ਗਵਾਹ ਰਹਿ ਚੁੱਕੇ ਨੇ, ਜਿਨ੍ਹਾਂ ਨੇ ਉਹ ਸਾਂਝ ਵੇਖੀ, ਜਿਨ੍ਹਾਂ ਨੇ ਉਹ ਪ੍ਰੀਤ ਵੇਖੀ, ਉਹ ਰਹਿਤਲ, ਉਹ ਸੱਭਿਆਚਾਰ ਵੇਖਿਆ, ਉਹਨਾਂ ਰਾਹੀਂ ਕੋਸ਼ਿਸ਼ ਕਰੀਦੀ ਹੈ ਕਿ ਦੋਵਾਂ ਪੰਜਾਬਾਂ ਦੇ ਵਿੱਚ ਜਿਹੜਾ ਸੁਨੇਹਾ ਹੈ ਉਹ ਦੋਵਾਂ ਪਾਸੇ ਆਵੇ ਜਾਵੇ। ਔਰ ਇਸੇ ਹੀ ਸੁਨੇਹੇ ਲਈ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਇੱਕ ਪਿੰਡ ਦੇ ਵਿੱਚ। ਸਾਡੇ ਕੋਲ ਕੁਝ ਗਵਾਹ ਨੇ ਉਸ ਦੌਰ ਦੇ, ਸੋ ਆਓ ਇਹਨਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ। ਬਜ਼ੁਰਗੋ ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ? ਤਬੀਅਤ ਸਿਹਤ ਮੈਂ ਕਿਹਾ ਕਿੱਦਾਂ ਤੁਹਾਡੀ? ਹਾਂ ਤਬੀਅਤ ਸਿਹਤ ਕਿੱਦਾਂ ਤੁਹਾਡੀ? ਉਹ ਕੋਈ ਜ਼ਰੂਰਤ ਨਹੀਂ ਜੇ ਹੁਣ ਕਾਢ ਲਿਆ ਹੋਰ ਅੱਲਾ ਹੀ ਅੱਲਾ ਹੈ ਅੱਲਾ ਹੀ ਅੱਲਾ ਹੀ। ਅੱਲਾ ਹੀ ਅੱਲਾ ਬਜ਼ੁਰਗੋ ਨਜ਼ਰ ਆਂਦਾ ਕਿ ਨਹੀਂ? ਨਹੀਂ ਨਜ਼ਰ ਆਂਦਾ। ਅੱਛਾ ਬਜ਼ੁਰਗੋ ਨਾਂ ਕੀ ਤੁਹਾਡਾ? ਮੁਹੰਮਦ ਅਲੀ ਮੁਹੰਮਦ ਅਲੀ। ਤੇ ਤੁਹਾਡੇ ਵਾਲਦ ਸਾਹਿਬ ਦਾ? ਗੁਲਾਮ ਮੁਹੰਮਦ ਗੁਲਾਮ ਮੁਹੰਮਦ। ਤੇ ਦਾਦੇ ਦਾ ਨਾਮ ਚੇਤੇ ਆ? ਦਾਦੇ ਦਾ ਮੀਆਂ ਖਾਂ ਮੀਆਂ ਖਾਂ। ਅੱਛਾ ਬਜ਼ੁਰਗੋ ਆਪਾਂ ਜਿਹੜੇ ਪਿੰਡ ਬੈਠੇ ਆ, ਆ ਪਿੰਡ ਦਾ ਕੀ ਨਾਂ ਜੀ? ਕੇਰਾ ਕੇਰਾ। ਕੇਰਾ ਸਾਹਿਬ ਸਿੰਘ ਦੀਆਂ ਕੇਰਾ ਸਾਹਿਬ ਸਿੰਘ ਦੀਆਂ। ਅੱਛਾ ਤੇ ਇਹ ਕੇਰਾਂ ਦੇ ਲਾਗੇ ਕਿਹੜੇ ਕਿਹੜੇ ਪਿੰਡ? ਲਾਗੇ ਕੋਟਵਾਰ ਕੋਟਵਾਰ, ਮੰਗਲ ਸਿੰਘ ਲਾਗੇ ਵਾਲਾ ਬਲੋਲੀਆਂ ਦਾ ਵਾੜਾ ਅੱਛਾ ਲਾਗੇ ਕੇਰਵਾੜਾ ਅੱਛਾ ਰਾਈਆਂ ਦਾ ਰਾਈਆਂ ਦਾ। ਅੱਛਾ ਬਜ਼ੁਰਗੋ ਤੁਹਾਡਾ ਕੀ ਨਾਂ ਜੀ? ਮਕਬੂਲ ਅਹਿਮਦ ਜੀ, ਮਕਬੂਲ ਅਹਿਮਦ। ਤੇ ਵਾਲਦ ਸਾਹਿਬ ਦਾ? ਮੁਹੰਮਦ ਖਾਂ, ਮੁਹੰਮਦ ਖਾਂ। ਦਾਦਾ ਜੀ ਦਾ ਨਾਮ ਚੇਤੇ ਹੈ? ਗੁਲਾਮ ਮੁਹੰਮਦ। ਗੁਲਾਮ ਮੁਹੰਮਦ। ਆ ਬਜ਼ੁਰਗੋ ਤੁਸੀਂ ਆਪਸ ਦੇ ਵਿੱਚ ਰਿਸ਼ਤੇਦਾਰ ਹੋ? ਨਹੀਂ ਬਰਾਦਰੀ ਹੈ, ਬਰਾਦਰੀ ਹੈ। ਆ ਸਾਰੇ ਇੱਕ ਪਿੰਡ ਤੋਂ ਉੱਠ ਕੇ ਆਏ ਹੋ ਤੁਸੀਂ? ਇੱਕੋ ਪਿੰਡ ਤੋਂ। ਅੱਛਾ ਤੁਹਾਡਾ ਕੀ ਨਾਂ ਜੀ? ਮੇਰਾ ਨਾਮ ਮੁਹੰਮਦ ਯੂਨਸ। ਮੁਹੰਮਦ ਯੂਨਸ। ਤੇ ਤੁਹਾਡੇ ਵਾਲਦ ਸਾਹਿਬ ਦਾ? ਅਬਦੁਲ ਕਰੀਮ। ਅਬਦੁਲ ਕਰੀਮ। ਅੱਛਾ ਤੁਸੀਂ ਸਾਰੇ ਇਸੇ ਪਿੰਡ ਦੇ ਵਸਿੰਦੇ ਹੋ ਜਾਂ ਚੜ੍ਹਦੇ ਪਾਸਿਓਂ ਆਏ ਹੋ? ਨਹੀਂ ਅਸੀਂ ਉੱਥੋਂ ਆਏ ਹਾਂ, ਮਹਾਜਰੀ ਹਾਂ ਸਾਰੇ। ਮਹਾਜਰ ਹੋ ਸਾਰੇ ਹੀ? ਹਾਂਜੀ ਸਾਰੇ ਮਾਜਾ। ਅੱਛਾ ਬਜ਼ੁਰਗੋ ਤੁਹਾਡਾ ਪਿੰਡ ਕਿਹੜਾ ਸੀ ਉਧਰ ਦਾ? ਹੋਦਰ ਦਾ ਆਹੋ ਤੈਨੂੰ ਅੱਗੇ ਦੱਸਿਆ ਰਿਆਨ ਖਾਨ ਦਾ ਚੱਕ ਰਿਹਾਨ ਖਾਨ ਦਾ ਚੱਕ। ਬੋੜਵਾ ਮਸ਼ਹੂਰ ਸੀ ਹੁਣ ਬੋੜ ਵਾਲਾ ਮਸ਼ਹੂਰ ਆ। ਅੱਛਾ ਤੇ ਉਦੋਂ ਉਮਰ ਕਿੰਨੀ ਸੀ ਤੁਹਾਡੀ? ਉਮਰ ਹੋਣੀ ਹੈ 15-16 ਸਾਲ 15-16 ਸਾਲ। ਅੱਛਾ ਯਾਨੀ ਕਿ 90 ਕੁ ਸਾਲ ਹੈਗੀ ਆ। ਆ ਮੈਂ ਹਾਲ ਹੋ ਆ ਲੈਂਦਾ ਉਹਦਾ ਉੱਥੇ। ਅੱਛਾ ਤੇ ਉੱਥੇ ਬਜ਼ੁਰਗੋ ਜਿਹੜਾ ਤੁਹਾਡਾ ਪਿੰਡ ਸੀ ਬੋੜ ਵਾਲਾ ਜਾਂ ਰਿਹਾਨ ਖਾਨ, ਹਾਂ ਉਹਦੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਲਾਗੇ ਚੱਕ ਸਕੰਦਰ ਚੱਕ ਸਿਕੰਦਰ, ਇੱਕ ਮੋਹਨ ਪਰਾੜੀਆਂ ਅੱਛਾ ਸਿੱਖਾਂ ਦੀਆਂ ਦੋ ਹੂੰ, ਫਿਰ ਬੱਦੋਵਾਲ ਨਿੱਕਾ ਤੇ ਵੱਡਾ ਦੋ ਬੱਦੋਵਾਲ ਨਿੱਕਾ ਤੇ ਵੱਡਾ, ਲਾਲਾ ਵਾਲੀ
ਲਾਲਾ ਅਲੀ ਦਾਲਾਂ ਆਈ ਅੱਛਾ ਟਾਂਗੇ ਆਈ ਅੱਛਾ ਚੜ੍ਹਦੇ ਪਾਸੇ ਫਤਿਹਗੜ੍ਹ ਚੂੜੀਆਂ ਫਤਿਹਗੜ੍ਹ ਚੂੜੀਆਂ ਲੱਗੇ ਸੀ ਫਤਿਹ ਆਈ ਬਿਲਕੁਲ ਨਜ਼ਦੀਕ ਅੱਛਾ ਫਤਿਹਗੜ੍ਹ ਸਾਡੇ ਚੂੜੀਆਂ ਉੱਥੋਂ ਮਾਨ ਵਾਲਾ ਹੂੰ ਮੁਗਲਕੋਟ ਅੱਛਾ ਤਲਵੰਡੀ ਹੂੰ ਇਹ ਨਾਂ ਹੀ ਭੁੱਲ ਗਏ ਪਹਿਲਾਂ ਦੇ ਭੁੱਲ ਗਏ ਨਾ ਉਮਰ ਵੀ ਤੇ ਬਹੁਤੀ ਹੋ ਗਈ ਆ ਨਾਂ ਹੀ ਭੁੱਲ ਗਏ ਅੱਛਾ ਬਜ਼ੁਰਗੋ ਜਿਹੜਾ ਤੁਹਾਡਾ ਪਿੰਡ ਸੀ ਰਿਹਾਨ ਖਾਂ ਬੋੜ ਵਾਲਾ ਹੂੰ। ਉਥੇ ਰਲਵਾ ਮਿਲਵਾ ਸੀਗਾ ਜਾਂ ਸਾਲਮ ਸੀਗਾ ਮੁਸਲਮਾਨ ਨਹੀਂ ਮੁਸਲਮਾਨ ਹੀ ਸਾਂ ਸਾਰੇ ਸਾਰੇ ਮੁਸਲਮਾਨ ਕੋਈ ਸੀ ਨਹੀਂ ਸੀ ਜੀ ਹੋ ਰਿਹਾ ਅੱਛਾ ਸਾਰੀ ਇੱਕੋ ਹੀ ਬਰਾਦਰੀ ਸੀ। ਇੱਕੋ ਹੀ ਬਰਾਦਰੀ ਸੀ ਇੱਕ ਮੁੰਸ਼ੀ ਤੇ ਇੱਕ ਸੱਤੂ ਕੋਈ ਦੋ ਉੱਥੇ ਦੁਕਾਨਾਂ ਰਵਾ ਕੋਈ ਬਣਾ ਕੰਮ ਕੇ ਨਹੀਂ ਸੀ ਸੀ। ਬਸ ਅੱਛਾ ਅੱਗੇ ਤੁਸੀਂ ਕਹਿ ਰਹੇ ਸੀ ਕਿ ਦੋ ਭਰਾਵਾਂ ਦੇ ਘਰ ਹੈਗੇ ਸੀ ਹੂੰ ਉਹ ਦੋ ਭਰਾਵਾਂ ਦੇ ਘਰ ਹੈਗੇ ਸੀ ਉੱਥੇ ਹਿੰਦੂਆਂ ਦੇ ਉਹ ਤੇ ਪਾਸੇ ਵੀ ਆਏ ਸਨ ਅੱਛਾ ਕਿਹੜੇ ਕਿਹੜੇ ਸੀ ਜਿਨ੍ਹਾਂ ਦੀ ਦੁਕਾਨਾਂ ਸਨ ਹੂੰ ਇੱਕ ਨੇ ਦੁਕਾਨ ਕਰਦੇ ਹਾਂ ਅੱਛਾ ਨਾਂ ਕੀ ਨਾਮ ਇੱਕ ਦਾ ਨਾਂ ਹੈਗਾ ਸੀ ਮੁਨਸ਼ੀ। ਸੰਤ ਰਾਮ ਸੰਤ ਰਾਮ ਇੱਕ ਦਾ ਮੁਨਸ਼ ਰਾਮ ਮੁੰਸ਼ ਰਾਮ ਮੁੰਸ਼ੀ ਤੇ ਨਾਂ ਇਹ ਦੂਜੇ ਦਾ ਨਾਂ ਸੀਗਾ ਸੰਤੂ ਸੰਤੂ ਦੋਵੇਂ ਭਰਾ ਸਨ ਸੰਤੂ ਅੰਨਾ ਸੀ ਅੱਖਾਂ ਦੀਆਂ। ਅੱਛਾ ਅੱਖਾਂ ਤੋਂ ਅੰਨਾ ਸੀਗਾ ਦੁਕਾਨ ਕਰਦੇ ਹਾਂ ਅੱਛਾ ਉਹਦੀ ਦੁਕਾਨ ਤੋਂ ਨਾ ਕਈ ਵਾਰ ਜਾ ਕੇ ਸੌਦਾ ਸਾਦਾ ਵੀ ਲਿਆ ਅੱਛਾ ਉਹ ਬਾਬੇ ਅੰਨੇ ਕੋਲੋਂ ਤੇ ਉਹ ਮੁੰਸ਼ੀ ਸੌਦਾ ਲਿਆਉਂਦਾ ਸੀ ਤੇ ਉਹ ਸੰਤੂ ਵੇਚਦਾ ਹੁੰਦਾ ਸੀ। ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ ਮੇਰੀ ਉਮਰ ਹੁਣ ਪਤਾ ਨਹੀਂ ਮੈਨੂੰ ਸਾਰੀ ਹੋਸ਼ ਹੈ ਉੱਥੋਂ ਦੀ ਪਿੰਡ ਅੱਛਾ ਹੋਸ਼ ਹੈ ਤੁਹਾਡੀ ਸਾਰੀ ਤੁਸੀਂ ਕੀ ਕਰਦੇ ਸੀਗੇ ਮੈਂ ਆਹੋ ਮੈਂ ਉੱਥੇ ਵਿਹਲਾ ਚੜਗਿੱਲੀਆਂ ਮਾਰਦਾ ਫਿਰਦਾ ਮੁੰਡਾ ਹੀ ਸਾਂ ਤੇ ਮੈਂ ਉੱਥੇ ਕੰਮ ਕੀ ਕਰਨਾ ਅੱਛਾ ਅੱਛਾ ਲਾਗੇ ਲਾਗੇ ਪਿੰਡਾਂ 'ਚ ਸਿੱਖ ਹਿੰਦੂ ਹੈਗੇ ਸੀਗੇ ਬਿਲਕੁਲ ਲੈਂਦੇ ਪਾਸੇ ਭੰਡਾਰੀਆਂ ਵਿਛੋਇਆ ਅੱਛਾ ਇਹ ਇਧਰ ਭੰਡਾਰੀਆਂ ਗੁੱਠ ਦੇ ਉੱਤੇ ਵਿਛੋਇਆ ਸੀਗਾ ਹੂੰ ਤੇ ਇਹ ਸਰਦਾਰਾਂ ਦੇ ਪਿੰਡ ਸਨ ਸਰਦਾਰਾਂ ਦੇ ਪਿੰਡ ਸੀ ਆਣ ਜਾਣ ਹੈ ਸੀ ਗਮੀਆਂ ਤੇ ਖੁਸ਼ੀਆਂ ਬਹੁਤ। 'ਚ ਅੱਛਾ ਸਰਦਾਰਾਂ ਨਾਲ ਨਾ ਹੂੰ ਹੂੰ ਉਹ ਸਾਡੇ ਵੱਡਿਆਂ ਦਾ ਆਉਣ ਜਾਣ ਹੈ ਜੀ ਹੂੰ, ਉਹ ਹੂੰ ਬੜਾ ਆਉਣ ਜਾਣ ਸੀ ਜੀ ਉਹਨਾਂ ਦਾ ਬਹੁਤ ਆਉਣ ਜਾਣ ਹੈ ਸੀ ਠੀਕ ਹੈ ਬਲਕਿ ਇੱਥੋਂ ਸੀਗਾ ਨਾ ਉਹ ਸਾਡੇ ਆਣ ਕੇ ਈਦ ਦਿਨ ਦਿਹਾੜ ਤੇ ਨਾ ਹੂੰ, ਹੂੰ। ਗੋਸ਼ਤ ਵੀ ਖਾ ਲੈਂਦੇ ਅੱਛਾ ਹਾਂ ਤੇ ਕੋਈ ਨਾਮ ਚੇਤੇ ਆ ਉਹਨਾਂ ਦੇ ਹਾਂਜੀ ਕੋਈ ਨਾਮ ਚੇਤੇ ਆ ਇਹਨੂੰ ਚੇਤੇ ਹੋਣਾ ਜੀ ਅੱਛਾ ਅੱਛਾ ਪਹਿਲੇ ਇਹ ਦੱਸੋ ਜਿਹੜਾ ਤੁਹਾਡੇ ਪਿੰਡ ਦਾ ਨੰਬਰਦਾਰ ਸੀਗਾ ਉਹਦਾ ਨਾਮ ਪਤਾ ਉਹ ਜੀ ਮੇਰੇ ਵਾਲਦ ਸਾਹਿਬ ਸਨ ਤੁਹਾਡੇ ਵਾਲਦ ਸਾਹਿਬ ਸਨ ਹਾਂ ਅੱਛਾ ਕੀ ਨਾਂ ਲਿਆ ਅੱਗੇ ਤੁਸੀਂ ਉਹਨਾਂ ਦਾ ਮੁਹੰਮਦ ਖਾਨ ਮੁਹੰਮਦ ਖਾਨ ਇੱਕ ਮਾਮਾ ਲੰਬੜਦਾਰ ਉਹਦਾ ਨਾਂ ਖਾਨ ਮੁਹੰਮਦ ਸੀ ਇੱਕ ਗੁਲਾਮ ਗੌਸ ਲੰਬੜਦਾਰ ਸੀ ਸਾਡੇ ਸਹੀ। ਪਿੰਡ ਦੇ 3 ਲੰਬੜਦਾਰ ਤੇ ਨੰਬਰਦਾਰੀਆਂ ਸੀ ਇੱਕ ਮਤਲਬ ਮੇਰੇ ਪਿੰਡ ਵਾਲਾ। ਵੱਡਾ ਸੀ ਫਿਰ ਤੇ ਆਹ ਬੈਠਾ ਹੂੰ। ਅੱਛਾ ਜਿਹੜਾ ਤੁਸੀਂ ਦੱਸਿਆ ਵਾ ਆਲੇ ਦੁਆਲੇ ਪਿੰਡ 'ਚ ਸਿੱਖ ਰਹਿੰਦੇ ਸੀ ਉਹਨਾਂ ਨਾਲ ਵਸੇਬ ਕਿਦਾਂ ਦਾ ਸੀ ਰਹਿਣ ਸਹਿਣ ਕਿਦਾਂ ਦਾ ਸੀ ਬਹੁਤ ਅੱਛਾ ਸੀ ਜੀ ਅੱਛਾ ਬੜੇ ਮਿਲਦੇ ਗਏ ਜਿਵੇਂ ਤੁਸੀਂ ਕਿਹਾ ਕਿ ਇਦਾਂ ਤੇ ਆ ਕੇ ਸਾਡੇ ਨਾਲ ਗੋਸ਼ਤ ਵਗੈਰਾ ਵੀ ਹਾਂ, ਖਾਂਦੇ ਜੀ, ਸੀ ਹਾਂ, ਜੀ। ਕਿਆ ਗਮੀ ਤੇ ਜਿਵੇਂ ਹਾਂ, ਫੌਜਗੀ ਹੋਣੀ ਆ ਜਾਂਦੇ ਸੀ ਜਾਂਦੇ। ਅੱਛਾ ਕਦੀ ਇਦਾਂ ਤੇ ਨਹੀਂ ਹੋਇਆ 47 ਤੋਂ ਪਹਿਲੇ ਕਿ ਸਿੱਖਾਂ ਨੇ ਜਾਂ ਹਿੰਦੂਆਂ ਨੇ ਤੁਹਾਨੂੰ ਕੁਝ ਕਿਹਾ ਹੋਵੇ ਕਿ 47 ਮਜ਼ਹਬ ਦੀ ਤੋਂ ਬੁਨਿਆਦ ਦੇ ਉੱਪਰ ਨਹੀਂ ਮਤਲਬ ਦੀ ਬੁਨਿਆਦ ਤੇ ਇੱਕ ਦਫਾ ਕੋਈ ਦੱਸਦੇ ਆ ਕੋਈ ਗੱਲਬਾਤ ਹੋਈ ਸੀ ਕਿ ਗਾਂ ਨਾ ਕਰਿਆ ਕਰੋ ਤੇ, ਅੱਛਾ ਇਹਨਾਂ ਨੇ ਆਖਿਆ ਸਾ ਗਾਂ ਜ਼ਰੂਰ ਕਰਨੀ ਆ ਅੱਛਾ ਉਹ ਫਿਰ ਕੋਈ ਪਸਾਦ ਨਹੀਂ ਸੀ ਹੋਇਆ ਅੱਛਾ ਨਹੀਂ ਹੋਇਆ ਸੀ ਹਾਂ। ਠੀਕ ਹੋ ਗਿਆ ਅੱਛਾ ਬਜ਼ੁਰਗੋ ਤੁਸੀਂ ਦੱਸੋ ਜਿਹੜੇ ਤੁਹਾਡੇ ਲਾਗੇ ਲਾਗੇ ਪਿੰਡ ਸੀਗੇ ਹੂੰ ਇਹਨਾਂ 'ਚ ਕੋਈ ਸਿੱਖਾਂ ਦੇ ਹਿੰਦੂਆਂ ਦੇ ਨਾਂ ਚੇਤੇ ਆ ਆਹੋ ਹੈ ਵਿੱਚ ਕਈਆਂ ਦੇ ਨਾਂ ਚ ਕਿਹੜੇ ਕਿਹੜੇ ਆ ਦੱਸੋ ਮੋਰ ਭਰਾੜੀਆਂ ਦੇ ਵਿੱਚ ਇੱਕ ਤੇ ਦੇਵਾ ਸਿੰਘ ਹੁੰਦਾ ਸੀ ਦੇਵਾ ਸਿੰਘ ਅੱਛਾ ਉਹ ਚੌਥੇ ਸਿਰਾ ਮਾਲਕ ਸੀ ਸਾਰੇ ਪਿੰਡ ਦਾ ਅੱਛਾ ਹੋਰ ਇੱਕ ਦਾ ਨਾਮ ਹੁੰਦਾ ਸੀ ਰੂਲ ਸਿੰਘ ਲੀਖਾ ਅਰੂੜ ਸਿੰਘ ਲੀਖਾਂ ਵਾਲਾ ਹਾਂ ਪਿੰਡ ਸੀ ਕੋਈ ਲਾਗੇ ਲੀਖਾਂ ਵਾਲਾ ਉਦੋਂ ਵੀ ਆਂਦੇ ਉਹਨੂੰ ਹੀ ਆਂਦੇ ਹੁੰਦੇ ਹਨ ਅੱਛਾ ਉਹ ਜਿਹੜਾ ਸੀ ਸਿੱਖ ਸੀ ਹੂੰ ਉਹਨੂੰ ਹੀ ਆਂਦੇ ਹੁੰਦੇ ਹਨ ਅੱਛਾ ਇੱਕ ਅਛਰ ਸਿੰਘ ਅਤਰ ਸਿੰਘ ਕਿ ਅਛਰ 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 ਸਿੰਘ ਅੱਛਾ ਅਛਰ ਸਿੰਘ ਹੂੰ ਇੱਕ ਬੁੱਢਾ ਸਿੰਘ ਬੁੱਢਾ ਸਿੰਘ ਹੋ ਗਿਆ ਬੁੱਢਾ ਸਿੰਘ ਨੂੰ ਤੇ ਅਸੀਂ ਬਹੁਤ ਇਹ ਜਾਣਦੇ ਸਾਰੇ ਨਾਂ ਹੁਣ ਕੋਹ ਗੱਲ ਤੇ ਹਾਂ ਕਾਫੀ ਚਿਰ ਹੋ ਗਿਆ ਕਾਫੀ ਚਿਰ ਹੋ ਗਿਆ ਹਾਂ, ਬੁੱਢਾ ਸਿੰਘ ਕੋਈ- ਨਾ ਨਾ ਹੀ। ਕੋਈ ਤੁਹਾਡੇ ਹਾਣ ਦਾ ਜਿਹੜਾ ਤੁਹਾਡੇ ਨਾਲ ਕੋਈ ਯਾਰੀ ਵੇਲੀ ਕੋਈ ਦੋਸਤੀ ਜਿਨ੍ਹਾਂ ਨਾਲ ਹੋਈ ਹਾਂ ਉਹਦਾ ਨਾਮ ਕੋਈ ਚੇਤੇ ਹੈ? ਹੋਰ ਤੁਹਾਡੇ ਹਾਣ ਦੇ ਕਿਹੜੇ ਕਿਹੜੇ ਸੀਗੇ ਨਾ ਦੇ ਉੱਥੇ ਬਤੇਰੇ ਹਾਂ ਮੁੰਡੇ ਕੋਈ ਨਾ ਅਛਰ ਸਿੰਘ ਵੀ ਹਾਂ ਦਾ ਸੀ ਅਛਰ ਸਿੰਘ ਤੁਹਾਡੇ ਹਾਣ ਦਾ ਸੀ ਕਿਹੜੇ ਪਿੰਡ ਦਾ ਸੀ ਅਛਰ ਸਿੰਘ ਮੋਹਨ ਪਲਾੜ ਜਾਂਦਾ ਮੋਹਨ ਪਰਾਲੀਆਂ ਦਾ ਸਹੀ ਆ ਬਜ਼ੁਰਗੋ ਵਸੇਬ ਕਿਦਾਂ ਦਾ ਸੀ ਤੁਹਾਡਾ ਉਹਨਾਂ ਨਾਲ ਹਾਂ ਵਸੇਬ ਕਿਦਾਂ ਦਾ ਉਹ ਸੀ ਬੰਦਾ ਸਾਂਝਾ ਸੀ ਸਾਡਾ ਉਹਨਾਂ ਦਾ ਅੱਛਾ ਬੰਨਾ ਸਾਂਝਾ ਸੀਗਾ ਹਾਂ ਬਾਉਂਦੇ ਵਾਲੇ ਇੱਕ ਦੂਸਰੇ ਕੋ ਕੰਮ ਲੈਣਾ ਦੇਣਾ ਹਾਂ ਵਾਢੀ ਕਰਦੇ ਆ ਅੱਛਾ ਬਜ਼ੁਰਗੋ
ਕਦੀ 47 ਤੋਂ ਪਹਿਲੇ ਪਤਾ ਸੀ ਕਿ ਪਿੰਡ ਸਾਨੂੰ ਛੱਡ ਕੇ ਜਾਣਾ ਪੈਣਾ? ਕੋਈ ਪਤਾ ਨਹੀਂ। ਕੋਈ ਪਤਾ ਨਹੀਂ ਸੀ। ਕੋਈ ਨਹੀਂ ਸੀ ਪਤਾ, ਅੱਛਾ ਸਾਨੂੰ ਤੇ ਇਹ ਪਤਾ ਨਹੀਂ ਸੀ ਵੀ ਅਸਾਂ ਆਪਣਾ ਪਿੰਡ ਛੱਡ ਕੋਈ ਕੇ ਪਤਾ ਨਹੀਂ ਸੀ। ਅੱਛਾ ਉਹ ਇੱਥੇ ਆਣ ਕੇ ਬੰਦੇ ਆਉਂਦੇ ਰਹੇ, ਤੇ ਅਸਾਂ ਵਾਪਸ ਫੇਰ ਵਾਪਸ ਚਲੇ ਜਾਣਾ, ਇੱਥੇ ਵਾਪਸ ਚਲੇ ਜਾਣਾ, ਵਾਪਸ ਚਲੇ, ਇੱਥੇ ਆਣ ਕੇ ਆਉਂਦੇ ਰਹੇ। ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਸੀ? ਪਿੰਡ 'ਚ ਤੁਹਾਡਾ ਘਰ ਕਿੱਥੇ ਕਰਕੇ ਸੀਗਾ? ਸਾਡਾ ਚੜ੍ਹਦੇ ਬੰਨੇ ਝੜਦੇ ਬੰਦੇ ਸੀ। ਪਿੰਡੋਂ ਮਸਜਿਦ ਤੋਂ ਕਿੰਨੀ ਦੂਰ ਸੀਗਾ? ਮਠੀਰ ਨੇੜੇ ਸੀ ਸਾਥੋਂ। ਅੱਛਾ ਨੇੜੇ ਹੀ ਸੀਗੀ। ਇੱਕ ਮਠੀਰ ਜਿਹੜਾ ਬੈਂਦੇ ਬੰਨੇ ਸੀ, ਹਾਂ ਤੇ ਉਹ ਜਿਹੜੀ ਸਾਡੇ ਪਾਸੇ ਸੀ ਉਹ ਨੇੜੇ ਹੀ ਸੀ। ਨੇੜੇ ਹੀ ਸੀਗਾ। ਅੱਛਾ 1947 'ਚ ਕਿਹੋ ਜਿਹਾ ਮਾਹੌਲ ਬਣਿਆ ਸੀਗਾ? ਕੋਈ ਤੁਹਾਡੇ ਪਿੰਡ ਤੇ ਹਮਲਾ ਤੇ ਨਹੀਂ ਹੋਇਆ ਜਾਂ ਪਿੰਡ ਕਿਦਾਂ ਛੱਡਣਾ ਪਿਆ ਤੁਹਾਨੂੰ? ਪਿੰਨਾ ਬੰਨਿਆਂ ਤੋਂ ਜਸੇ ਪਏ ਹਨ, ਪਿੰਨਾ ਬੰਨਿਆਂ ਤੋਂ ਸਾਡੇ ਪਿੰਡ ਨੂੰ। ਅੱਛਾ ਹਾਂ, ਪਿੰਨਾ ਬੰਨਿਆਂ ਤੋਂ ਤੇ ਬੈਂਦੇ ਬਾਹਰ ਹਸਾਈਆਂ ਨਹੀਂ ਲਾਗੇ ਠੱਠੀ, ਅੱਛਾ ਉਹਦੇ ਠੱਠੀ ਆਈ ਬਈ ਹੂੰ ਰੋਟੇ। ਹਾਂ ਸਾਡੇ ਉੱਥੇ 8-10 ਬੰਦੇ ਸ਼ਹੀਦ ਹੋ ਗਏ ਹਨ। ਈਦ ਵਾਲੇ ਦਿਨ ਪਿਆ ਸੀ, ਨਿੱਕੀ ਈਦ ਵਾਲੇ ਦਿਨ। ਅੱਛਾ ਸ਼ਾਮ ਨੂੰ ਅੱਛਾ ਸਹੀ ਹੋ ਗਿਆ। ਦਿਨ ਡੁੱਬਦੇ ਦਾ ਹੂੰ 10-12 ਬੰਦੇ ਸ਼ਹੀਦ ਹੋ ਗਏ ਹਨ ਉੱਥੇ। ਅੱਛਾ ਉਹ ਇੱਕ ਬੰਦੇ ਇੱਕ ਖਲੋਤੇ ਹਨ, 5-10-20 ਆਦਮੀ। ਅੱਛਾ ਉਦੋਂ ਜੱਥਾ ਪੈਣਾ ਸੀ, ਹੂੰ ਉਹ ਜੱਥਾ ਇਹਨਾਂ ਡੱਕਿਆ। ਅੱਛਾ ਉਹ ਲੈਂਦੇ ਬੰਦੇ ਕੁੜੀ ਜਾਵੇ ਜਾਵੜੇ ਪਿੰਡ ਹਾਂ ਮਾਰਦੇ ਛਾਲਾਂ। ਹੂੰ ਉਹਨਾਂ ਜਾਂਦਿਆਂ ਅੱਗਾ ਸ਼ੁਰੂ ਕਰ ਦਿੱਤੀਆਂ ਲਾਉਣੀਆਂ। ਅੱਛਾ ਉਹ ਬੰਦਿਆਂ ਨੂੰ ਪਤਾ ਲੱਗ ਗਿਆ ਵੀ ਬੰਦੇ ਦੇ ਪਿੰਡ ਆਉਣ ਵਾਲੇ ਸਿੱਖ ਹੂੰ ਇਹ ਵੀ ਪਛਾਣ ਹਟੇ ਤੇ ਉਹਨਾਂ ਦਾ ਜ਼ੋਰ ਪੈ ਗਿਆ ਫਿਰ। ਅੱਛਾ ਉਹਨਾਂ ਕੋਲ ਗੋਲੀ ਵੀ ਹੈ ਸੀ, ਬੰਦੂਕਾਂ ਹੈਗੀਆਂ ਸੀਗੀਆਂ। ਲੋਕਾਂ ਵੀ ਆ ਗਈਆਂ, ਆ ਬਰਸੀਆਂ ਆ ਗਈਆਂ ਹਾਂ, ਆ ਗਏ ਹਾਂ। ਅੱਛਾ 47 ਤੋਂ ਪਹਿਲੇ ਸਾਰਾ ਕੁਝ ਠੀਕ ਠਾਕ ਸੀ। ਹੂੰ। ਇਹ ਇੱਕਦਮ ਕਿਉਂ ਕੰਮ ਖਰਾਬ ਹੋਇਆ? ਹੈਂ? ਇਹ ਇੱਕਦਮ ਕਿਉਂ ਕੰਮ ਖਰਾਬ ਹੋਇਆ? ਇਹ ਅੱਲਾ ਨੂੰ ਪਤਾ। ਅੱਲਾ ਨੂੰ ਪਤਾ। ਅੱਲਾ ਹੂੰ ਬੰਦਾ ਕੌਣ ਜਾਣਦਾ? ਤੁਹਾਡੇ ਆਪਣੇ ਕੋਈ ਜੀਤ ਨਹੀਂ ਸ਼ਹੀਦ ਹੋਏ ਵਿੱਚ ਹਮਲੇ ਦੇ ਵਿੱਚ? ਨਹੀਂ ਅੱਛਾ ਹੋਏ ਉਹ ਆਪਣੇ ਦਾ ਸਾਰੇ ਕੇ। ਅੱਛਾ ਨਹੀਂ ਇਦਾਂ ਹੁੰਦਾ ਨਾ ਕਿ ਆਪਣਾ ਭਰਾ ਕੋਈ ਨਹੀਂ ਸੱਜਣ- ਨਹੀਂ ਅੱਛਾ ਇਦਾਂ ਨਹੀਂ। ਹੋਏ ਜੀ ਸ਼ਹੀਦ ਫੁੱਫੜ ਸਾਡਾ ਸ਼ਹੀਦ ਤੁਹਾਡਾ ਆ ਫੁੱਫੜ ਸ਼ਹੀਦ ਹੋਇਆ? ਅੱਛਾ ਅਲੀ ਅਕਬਰ। ਹੂੰ ਆਪਣੇ ਸਾਂਝੀ ਸਾਰੇ ਬਰਾਦਰੀ ਦੇ ਕਈ ਘਰ। ਸ਼ਹੀਦ ਹੋਏ ਵਿਚਾਰੇ ਜੀ। ਮੇਰੇ ਪਿਓ ਨੂੰ ਇੱਥੇ ਵੱਜੀ ਸੀ ਬਰਸੀ ਇੱਥੇ, ਅੱਛਾ ਇਹ ਵੀ ਵਿੱਚ ਸੀ ਉਹਨਾਂ ਦੇ। ਹਾਂ 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 ਉਹ ਘੋੜੀਆ ਆਇਆ ਉਹਦੇ ਕੋਲ ਹੀ ਬਰਸੀ। ਅੱਛਾ ਹੂੰ ਇਹਦੇ ਕੋਲ ਹਾਂ 2 ਹਥਿਆਰ, ਇੱਕ ਬਰਸੀ ਸੀ, ਹੂੰ ਇੱਕ ਹੈਗਾ ਸੀ ਡਾਕਟਰ। ਅੱਛਾ ਉਹ ਡਾਕਟਰ ਸੀ ਆ ਹੱਥ ਦੇ, ਹੂੰ ਆਂਦਾ ਵੇ ਹੱਥ ਦੇ ਡਾਕਟਰ ਸੀ, ਇਹਦੇ ਹੀ ਬਰਸੀ ਸੀ। ਉਹ ਘੋੜੀ ਵੀ ਆਇਆ, ਹੂੰ ਉਹ ਮਾਰੀ ਗਿਆ ਬਰਸੀ ਹੂੰ ਘੋੜੀ ਤੋਂ। ਅੱਛਾ ਇਹ ਮੈਂ ਅੱਜ ਕਰਕੇ ਮਾਰਿਆ ਡਾਕਟਰ ਉਹਦੇ ਫੋਟੇ ਨੂੰ। ਹਾਂ ਉਹ ਡਾਕਟਰ ਦੇ ਛੋਟਾ ਉਹਦਾ ਵੱਢ ਦਿੱਤਾ, ਅੱਛਾ ਉਹ ਲੰਮ ਗਿਆ ਥਾਂ। ਉਹ ਬਰਸੀ ਇੱਥੇ ਅੜ ਗਈ। ਓਏ ਹੋਏ ਉਹ ਬਰਸੀ ਨੇ ਇੱਥੋਂ ਲਾ ਕੇ ਨਾ ਤੇ ਇੱਥੋਂ ਤੱਕ ਆ ਖੱਲ ਜਿਹੜੀ ਸੀ ਨਾ, ਹੂੰ ਖੱਲ ਪਾੜ ਦਿੱਤੀ ਸੀ। ਅੱਛਾ ਵਾਹਵਾ ਕੋ 2 ਮਹੀਨੇ ਅੱਛਾ ਇਲਾਜ ਦੋ ਇੱਥੇ ਆਣ ਕੇ ਕਰਦੇ ਰਹੇ। ਇੱਥੇ ਆ ਕੇ ਇਲਾਜ ਹੁੰਦਾ ਰਿਹਾ। ਹੂੰ ਅੱਛਾ ਬਜ਼ੁਰਗੋ ਤੁਸੀਂ ਉਹ ਸਾਰਾ ਕੁਝ ਆਪਣੀ ਅੱਖੀ ਵੇਖਿਆ, ਹੈ ਉਹ ਕਿੱਦਾਂ ਦਾ ਮਾਹੌਲ ਸੀਗਾ? ਕਿਉਂ ਹਮਲਾ ਹੋਇਆ? ਫਿਰ ਗੱਲ ਸੁਣ। ਕਿੱਦਾਂ ਛੱਡ ਕੇ ਆਏ? ਇਹਦਾ ਸਾਡੇ ਤੇ ਹੀ ਹੋਇਆ। ਜੀ ਗੱਲ ਸੁਣੋ, ਹਾਂਜੀ ਹੈ ਗੱਲ ਇਹ ਆ ਵੀ ਜਿਹੜੀ ਹੈ ਨਾ ਹਿੰਦੂ ਲੋਕ, ਪਿੰਡਾਂ ਦੇ ਅੰਮ੍ਰਿਤਸਰੋਂ ਚੱਲਿਆ। ਉਹ ਤੇ ਕਿਸੇ ਨੂੰ ਕੁਝ ਨਹੀਂ ਸੀ ਆਂਦੇ, ਅੱਛਾ ਤੇ ਜਿਹੜੇ ਸੀ ਨਾ ਸਿੱਖ, ਉਹ ਤੇ ਮੁਸਲਮਾਨਾਂ ਨੂੰ ਵੱਢੀ ਟੁੱਕੀ ਜਾਂਦੇ। ਇੰਨੀ ਕਤਲਾਮ ਕੀਤੀ ਸੀ ਵੀ ਕਤਲਾਮ ਅਸਾਂ ਜਿਹੜੀ ਆ ਨਾ ਆਪਣੀ ਅੱਖੀ ਸਾਰੀ ਵੇਖੀ ਆ। ਕਿਹੜਾ ਭਾਈ ਸਾਡੇ ਤੇ ਰਾਵੀ ਹੀ ਦੇ ਹੋਇਆ। ਵਿੱਚ ਨਾ ਸਾਡਾ ਡੇਰਾ ਸੀਗਾ ਬਾਬਾ ਗੁਰੂ ਨਾਨਕ ਦੇ ਕੋਲ, ਪਤਨ ਦੇ ਉੱਤੇ ਸਾਨੂੰ ਜਸਾ ਆਣ ਪਿਆ। ਬਹੁਤ ਮਖਲੂਕ ਖੁਦਾ ਦੀ ਲੰਘਣ ਵਾਸਤੇ ਨਾ ਇੱਧਰ ਉੱਥੇ ਪੱਤਰ ਤੇ ਜਮ੍ਹਾਂ ਹੋਈ ਸੀ। ਅੱਛਾ ਅਸੀਂ ਉਸ ਵਕਤ ਆਪਣੇ ਉਹ ਜਿਸ ਵੇਲੇ ਜਸਾ ਪੈ ਗਿਆ ਨਾ, ਸਾਡੇ ਵਾਲਿਦ ਸਾਹਿਬ ਨੇ ਸਾਨੂੰ, ਮੈਂ ਲੱਤਾਂ ਲਮਕਾ ਕੇ ਨਾ ਆਪਣੇ ਵਾਲਿਦ ਸਾਹਿਬ ਦੇ ਕੰਧਿਆਂ ਤੇ ਆਰੋ ਪੱਗ ਨੂੰ ਆਰੋ ਜੱਫਾ ਮਾਰਿਆ। ਮੇਥੋਂ 2 ਵੱਡਿਆਂ ਭਰਾਵਾਂ ਨੇ ਇੱਕ ਉਹ ਬਾਂਹ ਫੜੀ ਤੇ ਇੱਕ ਉਹ ਅੰਨੇ ਪਾਣੀ 'ਚ ਖਲੋਤੇ ਆ। ਉਹ ਜਿਸ ਵੇਲੇ ਸਰਦਾਰ ਆਇਆ ਨਾ, ਆਖਣ ਲੱਗਾ ਵੀ ਇਹਨਾਂ ਮੁੰਡਿਆਂ ਨੂੰ ਪਰਾਂ ਕਰ ਦੇ, ਮੁੰਡਿਆਂ ਨੂੰ ਪਰਾਂ ਕਰ ਦੇ। ਅੱਛਾ ਤੇ
ਤੋ ਮੇਰੇ ਵਾਲੇ ਸਾਹਿਬ ਆਂਦੇ ਨੇ ਵੀ ਮੁੰਡਿਆਂ ਦਾ ਕਰਕੇ ਤੇ ਮੈਂ ਫਸਿਆ ਆ, ਮੁੰਡਿਆਂ ਨੂੰ ਮੈਂ ਪਰਾਂ ਕਿੱਥੇ ਕਰਾਂ। ਮੁੰਡੇ ਨਹੀਂ ਪਰਾਂ ਜਿੰਦੀ ਜਾਣੇ ਮੇਰੇ ਕੋਲ ਹੁੰਦੇ ਰੋੜੂ ਪਾਣੀ 'ਚ। ਅੱਛਾ, ਪਾਣੀ ਦੇ ਵਿੱਚ ਆਹ ਉਸ ਪਾਣੀ ਦੇ ਇਹਨੇ ਨੇ ਪਾਣੀ ਬੜਾ ਰੋੜੂ ਸੀ। ਕਿਹੜੀ ਜਗ੍ਹਾ 'ਚ? ਇਹ ਦੌੜਵਾਈ ਗੱਲ ਹੈ, ਦੌੜਵਾਈ ਆਹ ਰਾਵੀ 'ਚ ਕੇ ਹੋਰ ਕਿੱਥੇ। ਰਾਵੀ ਦੇ ਵਿੱਚ। ਆਹੋ। ਦੌੜ ਦੇ ਪੱਟਣ ਤੇ ਉਹ ਜਿਸ ਵੇਲੇ ਉਹਨੇ ਮਾਰੀ ਨਾ ਤਲਵਾਰ ਤੇ ਉਹ ਮੇਰੇ ਹੱਥ 'ਚ ਤੇ ਪੱਗ ਆਈ, ਮੈਂ ਗਾਂ ਕਰਕੇ ਡਿੱਗ ਪਿਆ। ਦੂਜੇ ਭਰਾ ਜਿਹੜੇ ਨੇ ਉਹ ਛੁੱਟ ਗਏ। ਅੱਬੇ ਨੇ ਚੁੰਗੀ ਮਾਰ ਲਈ। ਆ ਜਿਹੜੀ ਬਾਂਹ ਸੀ ਨਾ ਇਹ ਸੱਦੀ, ਉਹ ਤਲਵਾਰ ਆਉਣ ਦੀ ਸੀ ਧੌਣ ਦੇ ਉੱਤੇ। ਉਹਨੇ ਐਸ ਅੱਬੇ ਨੇ ਐਰੋ ਡਾਲੀ, ਇੱਥੋਂ ਕੱਟ ਕਰਦੀ, ਇੱਥੋਂ ਸਿੱਧ ਗਿਆ, ਇਹਦੇ ਚੋਂ ਨਿਕਲ ਕੇ ਤੇ ਆ ਛਾਨੇ ਦੇ ਵਿੱਚ ਇੰਨੀ ਲੱਗੀ ਅੱਛਾ ਸਾਡੇ ਬੇਦੇ 'ਚ। ਅੱਛਾ। ਉਹ ਫਿਰ ਨਾ ਉਹ ਚਲ ਗਿਆ, ਮੁੜ ਗਿਆ। ਮੁੜ ਗਿਆ। ਸਾਡੇ ਅੱਬੇ ਨੇ ਸਾਨੂੰ ਤਿੰਨਾਂ ਭਰਾਵਾਂ ਨੂੰ ਫੇਰ ਇਕੱਠਿਆਂ ਕੀਤਾ ਤੇ ਸਾਨੂੰ ਇਕੱਠਿਆਂ ਕਰਕੇ ਤੇ ਅੱਬੇ ਦਾ ਨਾ ਪਾਣੀ ਇੰਨਾ ਖੂਨ ਵਗੇ ਜਿਹਦਾ ਕੋਈ ਸ਼ਮਾਰ ਹੀ ਨਹੀਂ, ਪਾਣੀ ਲਾਲ ਲਾਲ ਹੁੰਦਾ ਜਾਏ। ਤੇ ਉਹ ਸਾਨੂੰ ਇਕੱਠਿਆਂ ਕਰ ਲਿਆ। ਇਸੇ ਸੁਨਾ ਦੇ ਵਿੱਚ ਸਾਡੀ ਮਾਂ ਨੇ ਆਵਾਜ਼ ਮਾਰੀ ਸਾਨੂੰ। ਅੱਛਾ। ਤੇ ਭਈ ਖਾਦਮ ਨੇ ਅਲਤਾਫ ਹੈ ਮੇਥੋਂ ਵੱਡੇ ਮੇਰੇ ਭਰਾ। ਤੇ ਉਹ ਆਖਣ ਲੱਗਾ ਪਰਾਂ ਹੀ ਰਹੋ, ਕੋਲ ਆਇਓ। ਤੇ ਉਹਨੇ ਫੇਰ ਪਿਛਾਂਹ ਮੁੜ ਕੇ ਸਾਡੇ ਤੇ ਹਮਲਾ ਕਰ ਦੇਣਾ। ਅੱਛਾ। ਉਹ ਫਿਰ ਇਸੇ ਸੁਨਾਹ 'ਚ ਨਾ ਪਾਰੋਂ ਇੱਕ ਜਵਾਨ ਆਇਆ, ਉਹਨੇ ਟਕੂਆ ਫੜਿਆ ਤੇ ਹੱਥ 'ਚ ਗਾਲਾਂ ਕੱਢਦਾ ਹੋਵੇ। ਅੱਬੇ ਨੇ ਉਹਨੂੰ ਘੂਰਿਆ, ਉਹ ਤੂੰ ਤੇ ਭੱਜੇਗਾ ਫਿਰ ਇਸ ਤਰ੍ਹਾਂ, ਤੇ ਮੈਂ ਫਸਿਆ, ਮੈਨੂੰ ਮਰਵਾਉਣਾ ਹੀ, ਚੁੱਪ ਕਰ। ਉਹ ਚੁੱਪ ਕਰ ਗਿਆ। ਅੱਲਾ ਕੀਤਾ ਉਹਦਾ ਖੁਦਾ ਬਰਾ। ਇਸੇ ਸੁਨਾਹ 'ਚ ਪਾਰੋਂ ਪੱਤਨ ਤੇ ਫੈਰ ਹੋਇਆ। ਅੱਛਾ। ਫੈਰ ਜਿਸ ਵੇਲੇ ਹੋਇਆ ਨਾ, ਉਹਨਾਂ ਨੇ ਸਮਝਿਆ ਭਈ ਮੁਸਲਮਾਨਾਂ ਦੀ ਮਿਲਟਰੀ ਆ ਗਈ ਆ। ਉਹਨਾਂ ਇੱਕ ਲਖਤ ਛੱਡ ਕੇ ਦਾ ਪੱਤਨ ਤੇ ਨਿਕਲ ਗਏ। ਆਹੋ। ਉਹ ਫਿਰ ਇਸੇ ਸੁਨਾਹ 'ਚ ਅਸੀਂ ਆਪਣੇ ਮਾਂ-ਬਾਪ ਇਕੱਠੇ ਹੋ ਗਏ, ਭਰਾ ਇਕੱਠੇ ਹੋ ਗਏ। ਇੱਕ ਭਰਾ ਵਿਛੜ ਗਿਆ, ਉਹ ਬਾਅਦ 'ਚ ਫਿਰ ਇਕੱਠਾ ਸਾੜਨਾ ਹੋ ਗਿਆ। ਅੱਛਾ। ਇਸ ਤਰ੍ਹਾਂ ਸਾੜਨਾ ਜੀ ਹੋਈ ਸੀ ਉਦੋਂ ਪੱਤਨ ਦੇ ਉੱਤੇ। ਤੇ ਅੱਬੇ ਦੀ ਨਾ ਟਰਾਟਾਂ ਜ਼ਖਮ ਨਾਲ ਨਾ ਕੈਂਸਰ ਕੇ ਹੱਥ ਸੁੱਜ ਗਿਆ ਤੇ ਡਰਾਟਾ ਨਿਕਲਿਆ ਕਰਨ ਤੇ ਬੜਾ ਰੋਇਆ। ਅੱਛਾ। ਤੇ ਬਜ਼ੁਰਗੋ ਪਹਿਲਾਂ ਸਭ ਕੁਝ ਠੀਕ ਠਾਕ ਸੀ, ਇੱਕਦਮ 47 ਵਿੱਚ ਐਸਾ ਕੀ ਬਣਿਆ? 47 ਦੇ ਵਿੱਚ ਉਸ ਵਾਰ ਸਾਡੇ ਵਿਆਹ ਹੀ ਪੈ ਗਏ ਨੇ ਵੀ ਇੱਥੋਂ ਨਿਕਲੋ, ਨਾ ਕੋਈ ਗੱਲ ਨਾ ਕੋਈ ਬਾਤ ਉਹਨਾਂ 47 ਤੋਂ ਪਹਿਲੇ ਇਸ ਗੱਲ ਦਾ ਪਤਾ ਹੈ ਸੀ ਕਿ ਸਾਨੂੰ ਸਾਡਾ ਘਰ-ਬਾਰ ਛੱਡਣਾ ਪੈਣਾ, ਪਾਕਿਸਤਾਨ ਕੋਈ ਪਤਾ ਹੀ ਕੋਈ ਨਹੀਂ, ਜਾਂ ਪਾਕਿਸਤਾਨ ਬਣਨ ਦਿਆ ਜਾਂ ਹਿੰਦੁਸਤਾਨ ਬਣਨ ਦਿਆ, ਕੁਛ ਵੀ ਨਹੀਂ ਜੀ, ਸਾਨੂੰ ਪਤਾ ਹੀ ਕੋਈ ਨਹੀਂ, ਇਸ ਗੱਲਾਂ ਦਾ ਪਤਾ ਹੀ ਨਹੀਂ ਸੀ। ਕੋਈ ਪਤਾ ਨਹੀਂ। ਅੱਛਾ, ਜਦੋਂ ਤੁਹਾਡੇ ਪਿੰਡ ਤੇ ਹਮਲਾ ਹੋਇਆ, ਆਹੋ, ਤੇ ਉਦੋਂ ਤੁਹਾਡਾ ਦਿਲ ਹੈ ਸੀ ਆਪਣੀ ਧਰਤੀ ਨੂੰ ਛੱਡਣ ਦਾ ਜਾਂ ਆਪਣਾ ਘਰ-ਬਾਰ ਛੱਡਣ ਦਾ ਦਿਲ ਹੈ? ਅਸੀਂ ਨਾ ਜਿਸ ਵੇਲੇ ਹਮਲਾ ਰਾਤ ਹੋਇਆ ਨਾ ਤੇ ਲਾਗੇ ਫਤਿਹਗੜ੍ਹ ਚੂੜੀਆਂ, ਅਸੀਂ ਜਿਸ ਤਰ੍ਹਾਂ ਮਾਨਾ ਵਾਲਾ ਨਾ ਇੱਥੋਂ ਫਤਿਹਗੜ੍ਹ ਚੂੜੀਆਂ ਉੱਠ ਕੇ ਚੱਲ ਗਏ ਸਾਂ। ਅੱਛਾ। ਤੇ ਮਗਰੋਂ ਫਿਰ ਸਾਡੇ ਹਮਲਾ ਹੋਇਆ ਤੇ ਜਿਹੜੇ ਨਹੀਂ ਸੀ ਬੰਦੇ ਗਏ, ਉਹ ਫਿਰ ਸਾਡੇ ਪਿੰਡ ਦੇ ਬੰਦੇ ਬੜੇ ਸ਼ਹੀਦ ਹੋਏ। ਅੱਛਾ, ਜਿਹੜੇ ਨਹੀਂ ਉੱਠੇ? ਆਹੋ, ਬੰਦੇ ਵੀ ਤੇ ਬੁੜੀਆਂ। ਆਓ ਜ਼ਾਹਰ ਆਪਣੀ ਧਰਤੀ ਕਿੱਥੇ ਛੱਡਣ ਦਾ ਦਿਲ ਕਰਦਾ ਜੀ। ਸਹੀ। ਅੱਛਾ ਬਜ਼ੁਰਗੋ, ਵੈਸੇ ਜੇ ਮੈਂ ਅੱਜ ਦੀ ਗੱਲ ਤੁਹਾਡੇ ਕੋਲ ਪੁੱਛਾਂ, ਉਹ ਪਿੰਡ ਤੁਹਾਨੂੰ ਚੇਤੇ ਆਂਦਾ ਵਾ ਸਾਰਾ? ਹੈਗਾ ਬੋਲ ਵਾਲਾ, ਜਿਹੜਾ ਰਿਹਾਨ ਖਾਨ, ਉਹ ਯਾਦ ਆਂਦਾ ਪਿੰਡ? ਉਹ ਗੱਲ ਇਹ ਆ ਜੀ, ਨਹੀਂ ਭੁੱਲਦਾ। ਨਹੀਂ ਭੁੱਲਦਾ? ਇਹ ਪਤਾ ਹੈ ਮੈਂ ਮੋੜ ਆ, ਫਲਾਣੇ ਦਾ ਮੋੜ ਸੀ। ਅੱਛਾ। ਫਲਾਣੇ ਦਾ ਮੋੜ ਸੀ, ਆ ਫਲਾਣੇ ਦਾ ਘਰ ਸੀ। ਅੱਛਾ। ਆ ਫਲਾਣੇ ਦਾ ਘਰ ਸੀ। ਆ ਚੇਤਾ ਹੈ। ਉਹ ਚੇਤਾ ਹੋਰ ਵਿਚਾਰਾ ਕੀ ਆਉਣਾ ਹੁਣ ਜਦੋਂ। ਵੈਸੇ ਐਵੇਂ ਜਿਵੇਂ ਤੁਸੀਂ ਅੱਜ ਬੈਠੇ ਹੋ ਆ ਦਰਖਤਾਂ ਦੇ ਥੱਲੇ ਸਕੂਨ ਨਾਲ ਮੈਂ ਬੈਠੇ ਹੋ, ਆਖਿਆ ਅੱਗਾ ਨੇੜੇ ਆ ਗਿਆ, ਹੁਣ ਪਿੱਛਾ ਰਹਿ ਗਿਆ ਦੂਰ। ਉੱਠ ਮਰੀ ਦਾ ਸੁੱਟਿਆ, ਤੇਰੀ ਦਾੜੀ ਵਰਸੇ ਨੂਰ। ਅੱਗਾ ਨੇੜੇ ਆ ਗਿਆ, ਹੁਣ ਪਿੱਛਾ ਰਹਿ ਗਿਆ ਦੂਰ। ਕੀ ਬਾਤ। ਵੈਸੇ ਜੇ ਮੈਂ ਅੱਜ ਦੀ ਗੱਲ ਕਰਾਂ, ਦਿਲ ਕਰਦਾ ਕਿ ਯਾਰ ਉਥੋਂ ਗੇੜਾ ਮਾਰ ਆਈਏ? ਸਾਡਾ ਦਿਲ ਤੇ ਕਰਦਾ ਵੀ ਅਸੀਂ ਫਿਰਨ ਤੁਰਨ ਜਾਈਏ, ਗੇੜਾ ਗੂੜਾ ਮਾਰੀਏ। ਜ਼ਾਹਰ ਆ ਉੱਥੇ ਆਪਣੇ ਵੱਡੀਆਂ ਦੀਆਂ ਕਬਰਾਂ ਤੇ ਸਾਰੀਆਂ ਉੱਥੇ ਹੀ ਹਨ, ਗਰੇਵਯਾਰਡ ਉੱਥੇ ਨੇ ਸਾਡੀ। ਤੇ ਇੰਨਾ ਕਤਲੋ ਗਾਰਤ ਹੋਣ ਦੇ ਬਾਵਜੂਦ ਇੰਨੀਆਂ ਜਿਹੜੀਆਂ ਯਾਦਾਂ ਨੇ
ਉਹਦੇ ਬਾਵਜੂਦ ਵੀ ਦਿਲ ਕਰਦਾ ਕਿ ਉਸ ਪਿੰਡ ਤੋਂ ਹੋਏ। ਉਹ ਯਾਰ ਪਿੰਡ ਉਹ ਮਾਦਰੀ ਵਤਨ ਸਹੀ ਜੰਪਾਲ ਜੀ ਉੱਥੋਂ ਦੇ ਆ। ਸਾਡੀ ਜੰਮਣ ਪਰ ਜਿਹੜੀ ਜ਼ਮੀਨ ਆ ਉਹ ਬੋੜ ਵਾਲਾ ਹੀ ਆ। ਬੋੜ ਵਾਲਾ ਹੀ। ਸਹੀ ਸਹੀ। ਅਸੀਂ ਉੱਥੋਂ ਦੇ ਜਾਮੇ ਆ। ਮੈਂ ਇਹਨਾਂ ਦੋਵਾਂ ਤੋਂ ਛੋਟਾ। ਅੱਛਾ ਤੁਸੀਂ ਇਹਨਾਂ ਦੋਵਾਂ ਤੋਂ ਛੋਟੇ ਹੋ। ਪਾਰਟੀਸ਼ਨ ਦੇ ਵਿੱਚ ਦਰਅਸਲ ਪਹਿਲਾਂ ਕੋਈ ਮਸਲਾ ਨਹੀਂ ਸੀ। ਵੱਡਿਆਂ ਕੋ ਵੀ ਸੁਣਿਆ ਤੇ ਥੋੜਾ ਜਿਹਾ ਸੈਂਸੀ ਹੈ। ਪਿੰਡ ਸਾਡਾ ਜਿਹੜਾ ਸੀ ਨਾ ਫਤਿਹਗੜ੍ਹ ਚੂੜੀਆਂ ਉਹ ਗੁਰਦਾਸਪੁਰ 'ਚ ਸੀ। ਗੁਰਦਾਸਪੁਰ 'ਚ ਸੀ ਉਹ ਗੁਰਦਾਸਪੁਰ ਸੀ। ਉਸ ਤੋਂ ਥੋੜਾ ਅੱਗੇ ਆ ਕੇ ਸਾਡੀਆਂ ਜ਼ਮੀਨਾਂ ਤੋਂ ਅਸੀਂ ਅੰਮ੍ਰਿਤਸਰ। ਸਹੀ। ਉੱਥੇ ਚਮਿਆਰੀ ਹੋਇਆ। ਇਹ ਕੀ ਨਾਮ ਦਾ ਪਿੰਡ ਜਿਹੜੇ ਬੱਦੋਵਾਲ ਚੱਕ ਦੇ ਵਿੱਚ ਅੱਧੇ ਮੁਸਲਮਾਨ ਸਨ ਤੇ ਅੱਧੇ ਧਾੜੀ ਬਰਾਦਰੀ ਚੱਕ ਦੇ ਵਿੱਚ। ਸਹੀ ਹੋ ਗਿਆ। ਚੱਕ ਸਿਕੰਦਰ ਇਸ ਚੱਕ ਸਿਕੰਦਰ ਵਾਲੇ ਬਨੇ ਸਾਡੇ ਪਿੰਡ 6 ਸੀ ਬੜਾ, ਜਿੱਥੇ ਸਾਡੇ ਬਜ਼ੁਰਗਾਂ ਦੀਆਂ ਕਬਰਾਂ ਨੇ ਖਬਰਾਂ ਨੇ। ਉੱਥੇ ਕਬਰ ਉਹ ਰਾਹ ਦੇ ਵਿੱਚ ਆਉਂਦਾ ਸੀ ਇੱਥੇ। ਉਹ ਰਾਹ ਜਾਂਦਾ ਕੋਆਪਰੇਸ਼ਨ ਇਹਨਾਂ ਦਾ ਬੜਾ ਸੀ ਸਿੱਖਾਂ ਨਾਲ। ਜਿਹੜੀ ਸੁਣਨੀ ਵਾਲੀ ਗੱਲ ਹੈ ਨਾ, ਕੋਈ ਲੜਾਈ ਨਹੀਂ, ਕੋਈ ਸ਼ੈਤਾਨ ਉਧਰੋਂ ਪਿਆ ਜਾਂ ਉਧਰੋਂ ਪਿਆ ਤੇ ਇਹ ਤੇ ਮੁਸਲਮਾਨ ਦੀ ਮੁਸਲਮਾਨਾਂ ਵੀ ਹੋ ਜਾਂਦੀ ਹੈ। ਆਹੋ ਹੋ ਜਾਂਦੀ। ਇਹਦਾ ਐਡਾ ਕੋਈ ਮਸਲਾ ਨਹੀਂ। ਇਕੱਠਾ ਕਲਚਰ ਸੀ ਇਹਨਾਂ ਦਾ। ਹਾਂ ਦੇਖੋ ਨਾ ਸਾਰਾ ਪੰਜਾਬ, ਹਾਂਜੀ ਆ ਪੰਜਾਬ ਦੇ ਉੱਪਰ ਜੇ ਤੁਸੀਂ ਵੇਖੋ ਤਾਂ ਹਰ ਦੌਰ 'ਚ ਹਮਲੇ ਵੀ ਹੋਏ, ਲੁੱਟਿਆ ਵੀ ਗਿਆ, ਹਾਂਜੀ ਹਾਂਜੀ। ਲੇਕਿਨ ਕਦੀ ਪੰਜਾਬੀ ਆਪਸ 'ਚ ਨਹੀਂ ਲੜੇ। ਇਹ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਸਾਡਾ ਵਸੇਬ, ਸਾਡੀ ਮਾਂ ਬੋਲੀ, ਸਾਡਾ ਰਹਿਤਲ, ਸਾਡੀ ਸਾਂਝ, ਸਾਡੀਆਂ ਈਦਾਂ, ਦੀਵਾਲੀਆਂ ਸਭ ਕੁਝ ਸਾਂਝਾ ਹੁੰਦਾ ਹੈ। ਬਿਲਕੁਲ। ਫਿਰ ਵੀ ਇਹਦੇ ਬਾਵਜੂਦ ਅਸੀਂ ਆਪਸ 'ਚ ਕਿਉਂ ਇੰਨਾ ਨੁਕਸਾਨ ਅਸੀਂ ਕਰਾ ਲਿਆ। ਵਾਰ ਬਟਨ ਸਾਡੇ ਲੱਗ ਗਿਆ। ਹਾਂਜੀ, ਹਾਂਜੀ। ਵਾਰ ਬਟਨ ਹਾਂਜੀ ਗੋਰੇ ਦੇ ਨਾਂ ਤੇ ਇੱਥੇ ਲੜਾਈ ਕਰ ਲਈ ਹੋਈ। ਇੱਥੇ ਧਾੜੀ ਭਰਾ ਸੀ ਤੇ ਪਤਾ ਹਾਂਜੀ ਹਾਂਜੀ। ਕਿੰਨੇ ਕੁ ਹੋਏ ਵੇਚ। ਹਾਂ ਪੂਰੀ ਟ੍ਰੇਨ ਦੱਸਦੇ ਨੇ ਕਿ ਵਾਰਬਟਨ ਦੇ ਵਿੱਚ, ਫਿਰ ਗੁਜਰਾਂਵਾਲਾ ਦੇ ਵਿੱਚ, ਪੂਰੀ ਮਾਲ ਮੰਡੀ ਦੇ ਵਿੱਚ ਉਹਨਾਂ ਨੂੰ ਹਾਂਜੀ ਹਾਂਜੀ। ਤਲਖ ਯਾਦਾਂ ਹੈ। ਇਹ ਮੂਵਮੈਂਟ ਹੋਈ ਨਾ ਵੀ ਵੰਡ ਹੋ ਗਈ, ਲਾਰਡ ਮਾਊਂਟਬੈਟਨ ਨੇ ਕਰ ਦਿੱਤੀ। ਹਾਂ ਹਾਂ ਵੰਡ ਕਰ ਦਿੱਤੀ। ਪਹਿਲੋਂ ਜਿਹੜਾ ਅਨਾਉਂਸਮੈਂਟ ਹੋਇਆ ਉਹ ਗੁਰਦਾਸਪੁਰ ਤੇ ਪਠਾਨਕੋਟ ਇਹ ਅਨਾਉਂਸ ਹੋਇਆ ਵੀ ਇਹ ਪਾਕਿਸਤਾਨ। ਉਹਦੇ ਬਾਅਦ ਦੇ ਵਿੱਚ ਫਿਰ ਅੰਮ੍ਰਿਤਸਰ ਤੇ ਗੁਰਦਾਸਪੁਰ ਤੇ ਅੰਮ੍ਰਿਤਸਰ ਆਏ ਤੇ ਆਲਰੇਡੀ ਹੈ ਹੀ ਐਸਾ ਨਾ। ਇਸ ਤੋਂ ਪਹਿਲਾਂ ਚਾਰ ਜਿਹੜੇ ਚਾਲ ਉੱਥੇ ਬਰੇ ਤਸਲ ਚੱਲ ਗਈ ਵੀ ਹਿੰਦੂਆਂ ਦੀ ਮੂਵਮੈਂਟ ਨਹੀਂ ਜਿਹੜੀ ਤੁਹਾਡੀ ਭਰਾ ਦੀ ਇਹ ਤੁਸੀਂ ਹਾਂ ਹਾਂ। ਹੈ ਪੰਜਾਬ 'ਚ ਜ਼ਾਹਰ ਆ ਦੋ ਹੀ ਬਰਾਦਰੀਆਂ ਸੀ। ਸੀ। ਬਰਾਦਰੀਆਂ ਇਸ ਵਜ੍ਹਾ ਨਾਲ ਪਿੰਡ ਲਾਗੇ ਲਾਗੇ ਜਿਹੜੇ ਸਨ ਸਾਡੇ, ਸਾਡਾ ਪਿੰਡ ਜਿਹੜਾ ਸੀ ਨਾ, ਅਸੀਂ ਪਾਰਟੀਸ਼ਨ ਜਿਸੇ ਬੜੀਆਂ ਤੇ ਅਟੈਕ ਹੋਣ ਲੱਗੇ ਨੇ। ਸਾਡੇ ਜੀ ਸਭ ਲਾਹੌਰ। ਅੱਛਾ ਆਖਰੀ ਟ੍ਰੇਨ 'ਚ ਅਸੀਂ ਆਏ ਆ ਸਾਡੇ। ਅੱਛਾ ਆਖਰੀ ਟ੍ਰੇਨ 'ਚ। ਆਖਰੀ ਟ੍ਰੇਨ ਇਹ ਸਾਡੇ ਜੀ ਰਹਿ ਗਏ। ਅੱਛਾ ਹਾਂ ਮਕਬੂਲ ਇਹ ਰਹਿ ਗਏ ਸੀਗੇ। ਇਹ ਰਹਿ ਗਏ। ਅੱਛਾ ਇਹ ਮੁੜ ਕੇ ਆਏ ਨੇ, ਬਥੇਰੀਆਂ ਫੰਡਾਂ ਖਾ ਗਏ ਨੇ, ਅਸੀਂ ਆਰਾਮ ਨਾਲ। ਮਤਲਬ ਕਿ ਜਿਹੜੇ ਬੰਦੇ ਰਹਿ ਗਏ ਸੀ ਉਹਨਾਂ ਦਾ ਫਿਰ ਬਹੁਤ ਮਾੜਾ ਬੁਰਾ ਹਾਲ ਹੋਇਆ ਜੀ। ਹਾਂ ਔਰ ਬੁਰਾ ਹਾਲ ਕੀ ਹੋਇਆ, ਹੁਣ ਮੈਂ ਗੱਲ ਕੀਤੀ ਤਾਂ ਕਈਆਂ ਨੂੰ ਦੁੱਖ ਲੱਗਣਾ। ਅਸੀਂ ਜਿਸ ਰਿਵਰ ਕ੍ਰਾਸ ਕੀਤਾ ਨਾ, ਉਹਨੇ ਬਲੱਡ ਹੀ ਬਲੱਡ ਸੀ। ਅੱਗੇ ਆਏ ਆ, ਕੁਛ ਰੁੜ ਗਏ, ਕੁਛ ਸ਼ਹੀਦ ਹੋ ਗਏ, ਜਿਹੜੇ ਦਾ ਕ੍ਰਾਸ ਹੋ ਗਏ। ਸਾਡੇ ਉਹ 2 3 4 ਪਿੰਡ। ਅੱਛਾ ਮੀਂਹ ਵਰਦਾ ਹੀ ਉਹਨਾਂ ਨੂੰ ਸ਼ਲਟਰ ਨਹੀਂ ਦਿੱਤੀ। ਨਿਕਲੋ ਬਜ਼ੁਰਗੋ, ਇਹ ਗੱਲ ਤੁਹਾਡੀ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜਿੱਥੇ ਕਮਿਊਨਿਟੀਆਂ ਨੇ ਇੱਕ ਦੂਜੇ ਨੂੰ ਮਾਰਿਆ, ਉੱਥੇ ਅੱਜ ਤੱਕ ਇਸ ਚੀਜ਼ ਦਾ ਨਫ਼ਰਤ ਵੀ ਕੀਤਾ ਗਿਆ ਕਿ ਬਈ ਇਹ ਮਾਜਰ ਨੇ। ਹਾਂਜੀ ਹਾਂਜੀ ਠੀਕ ਹੈ, ਹਾਂ ਮਾਜਰ ਨੇ। ਸੋ ਇਹ ਵੀ ਕੀਤਾ ਗਿਆ। ਹਾਂ ਇਹ ਹਕੀਕਤ ਗੱਲਾਂ ਨੇ, ਇਹਨੂੰ ਲੁਕਾਉਣ ਦੀ ਕੋਈ ਗੱਲ ਹੀ ਨਹੀਂ ਹੈ। ਅਸੀਂ ਹਰ ਪਿੰਡ ਦੇ ਵਿੱਚ ਹਰ ਬੰਦੇ ਨੇ ਇਹ ਗੱਲ ਕਹੀ ਹੈ ਕਿ ਬਈ ਜਦੋਂ ਅਸੀਂ ਉਧਰੋਂ ਉੱਠੇ ਹਾਂ, ਸਾਨੂੰ ਹਾਲਾਂਕਿ ਆਪਣੀ ਬਰਾਦਰੀ ਬੰਦਿਆਂ ਨੇ ਛੱਤਾਂ ਨਹੀਂ ਦਿੱਤੀਆਂ, ਖਾਲੀ ਘਰ ਜਿਹੜੇ ਸੀਗੇ ਉਹ ਨਹੀਂ ਦਿੱਤੀਆਂ, ਤੇ ਜਿਹੜੇ ਘਰ ਵਿੱਚ ਜਿਹੜੇ ਲੋਕ ਵਿਚਾਰੇ ਉਜੜ ਕੇ ਆਏ ਨੇ ਉਹਨਾਂ ਦੇ 5-7 ਸਾਲ ਬਹੁਤ ਔਖੇ ਔਖੇ ਛੱਡ ਗਏ ਜੀ। ਅੱਲਾ ਹੀ ਜਾਣਦਾ ਜਿਹੜੇ ਹਾਲਾਤ ਸਾਡੇ ਸਨ, ਅੱਲਾ ਹੀ ਜਾਣਦਾ। ਕੋਈ ਚੀਜ਼ ਨਹੀਂ ਸਾਡੇ ਕੋਲ। ਇਹ ਕੰਮ ਸ਼ੁਰੂ ਹੋਇਆ ਜੀ ਅੰਮ੍ਰਿਤਸਰ ਲਾਗੋਂ। ਹਾਂਜੀ ਬਿਲਕੁਲ। ਸ਼ਰੀਫਪੁਰਾ ਸ਼ਰੀਫਪੁਰਾ ਅੰਮ੍ਰਿਤਸਰ ਦੇ ਵਿੱਚ ਸੀ। ਅੰਮ੍ਰਿਤਸਰ ਦਾ ਮਹੱਲਾ ਸੀਗਾ ਸ਼ਰੀਫਪੁਰਾ। ਬਿਲਕੁਲ ਉੱਥੋਂ ਫਿਰ ਕੰਮ ਸ਼ੁਰੂ ਹੋਇਆ ਹੈ। ਪਹਿਲਾਂ ਸ਼ੁਰੂ ਇੱਥੋਂ ਹੋਇਆ। ਇਹ ਸਾਡੇ ਪਿੰਡ ਦੇ ਅੱਜ ਬੰਦੇ ਦੱਸਦੇ ਰਹੇ ਨੇ ਮੁਸਲਮਾਨ। ਅੱਛਾ ਇੱਧਰੋਂ ਮੁਸਲਮਾਨ ਭੈਣ ਚੋਦ ਉਹਨਾਂ ਦੀ ਅਮਰਾਤ ਨੂੰ ਗਏ ਸਨ। ਅੱਛਾ ਈਦ ਵਾਲੇ ਦਿਨ ਅੱਛਾ ਮੁਸਲਮਾਨ ਗਏ ਬਦਮਾਸ਼ ਜਿਹੜੇ ਹਨ ਇੱਧਰ। ਉਹ ਅਜੇ ਮਸ਼ਹੂਰ ਹੈ ਫਖਰੂ। ਫਖਰੂ ਅਜੇ ਸ਼ਰੀਫਪੁਰੇ ਦਾ। ਆਹੋ ਵੇਖਿਆ ਵੀ ਆ।
ਮੁਸਲਮਾਨਾਂ ਜਾ ਕੇ ਨਾਲ ਉਹਨਾਂ ਦੀ ਇਮਦਾਦ ਕੀਤੀ ਉਦੋਂ ਕੀ ਦਵਾਈ ਦੇ ਮਮਦਲੀ ਸਾਡਾ ਇੱਕ ਆਪਣਾ ਹੀ ਬੰਦਾ ਆ ਸਾਡਾ ਉਹ ਏਜ ਤੇ ਹੁਣ ਉਹ ਰਾਹ ਜਿੱਦਾਂ ਤੁਹਾਡੀ ਬਰਾਦਰੀ ਨੇ ਫੜ ਲਿਆ ਉਹਨੂੰ ਪੁੱਛਿਆ ਹਾਂ ਭਈ ਕਿੱਥੋਂ ਦਾ ਤੂੰ ਉਹਨਾਂ ਕਹਿੰਦੀ ਮੈਂ ਬੋੜ ਵਾਲੇ ਦਾ ਆਂਦਾ ਵੀ ਉਹ ਇੱਕ ਆਂਦਾ ਯਾਰ ਬੋੜ ਵਾਲੇ ਇੱਕ ਮਾਈ ਹੁੰਦੀ ਸੀ ਉਹ ਡਿਹੜੀ ਬੈਠੀ ਰਹਿੰਦੀ ਸੀ ਆਉਂਦੀ ਜਾਂਦੇ ਲੱਸੀ ਪਿਆਉਂਦੀ ਸੀ ਰੋਟੀ ਖਵਾਉਂਦੀ ਉਹ ਆਂਦਾ ਜੀ ਉਹ ਮੇਰੇ ਦਾ ਅੱਛਾ ਉਹਨਾਂ ਕਿ ਇਹਨੂੰ ਕੋਈ ਨਾ ਪਾਰ ਕਰਾ ਦਿੱਤਾ ਅੱਛਾ ਪਾਰ ਕਰਾ ਪਾਰ ਕਰਾ ਦਿੱਤਾ ਇਹ ਵੀ ਬੰਦੇ ਆ ਜਾਂਦੇ ਇੱਧਰ ਵੀ ਮਾੜੇ ਉੱਧਰ ਵੀ ਹਾਂ ਜੀ ਹੈਗੇ ਚੰਗੇ ਮਾੜੇ ਹਰ ਥਾਂ ਸੀਗੇ ਆ ਮੁੰਡਾ ਤੁਹਾਡਾ ਮੈਨੂੰ ਦੱਸਣ ਦਿਆ ਕਿ ਇਹਨਾਂ ਕੋਲ ਕੋਈ ਸ਼ੇਰ ਸੁਣੋ ਪਿੰਡ ਦੀ ਯਾਦ 'ਚ ਹੀਰ ਬੜੀ ਸੋਹਣੀ ਗਾਉਂਦੇ ਨੇ। ਅੱਛਾ ਪਹਿਲੇ ਦੱਸਣਾ ਸੀ ਯਾਰ ਅੱਜ ਆਖਦਾ ਸੱਚੇ ਦਾਗੇ ਕਵੀ ਮੈਂ ਜਾਓ ਦਿਲਬਰਾ ਵਾਸਤਾ ਹੀ ਅਸਾਂ ਆਇਦਾਂ ਨੇ ਕੀ ਇਹ ਤਕਸੀਰ ਕੀਤੀ ਕੀ ਗੁਨਾਹ ਉਹ ਦਿਲਬਰਾ ਵਾਸਤਾ ਹੀ ਉਹ ਦਿਨ ਰਾਤ ਨਹੀਂ ਉਹ ਸਾਨੂੰ ਟਿਕਣ ਦਿੰਦੀ ਤੇਰੀ ਚਾਹ ਉਹ ਦਿਲਬਰਾ ਵਾਸਤਾ ਹੀ ਆਹ ਸਾਨੂੰ ਮੇਰ ਦੇ ਨਾਲ ਵਿਖਾਈ ਸੂਰਤ ਮੁੱਖ ਮਾਂ ਉਹ ਦਿਲਬਰਾ ਵਾਸਤਾ ਹੀ ਆਹ ਮੰਗਣ ਗਿਆ ਨੂੰ ਮਾਰ ਕੇ ਕੱਢ ਦੇਣਾ ਆਹ ਇਹ ਕੀ ਰਾਹ ਉਹ ਦਿਲਬਰਾ ਵਾਸਤਾ ਹੀ ਪੈਰੀ ਡਿੱਗਿਆਂ ਨੂੰ ਮਾਰੇ ਹੁਣ ਲੱਤ ਤੋਂ ਆਹ ਇਹ ਕੀ ਰਾਹ ਉਹ ਦਿਲਬਰਾ ਵਾਸਤਾ ਹੀ ਸਦਕਾ ਸਜਦੇ ਲੈ ਨਵੇਂ ਪਿਆਰ ਵਾਲਾ ਮੈਂ ਜਾ ਉਹ ਦਿਲਬਰਾ ਵਾਸਤਾ ਹੀ ਉਹ ਜਿਨ੍ਹਾਂ ਨੇ ਯਾਰ ਨੂੰ ਮਨੋਂ ਭੁਲਾ ਦਿੱਤਾ ਉਹ ਗੁਮਰਾਹ ਉਹ ਦਿਲਬਰਾ ਵਾਸਤਾ ਹੀ ਕੀ ਬਾਤ ਤੋਹਫਾਂ ਚੱਲਦੀਆਂ ਹਿਰਦੇ ਪੈਣ ਗੋਲੇ ਤੋਹਫਾਂ ਚੱਲਦੀਆਂ ਹਿਰਦੇ ਪੈਣ ਗੋਲੇ ਖਾ 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 ਦਿਲਬਰਾ ਵਾਸਤਾ ਹੀ ਕੀ ਬਾਤ ਹੈ ਵਾਸਤਾ ਨਮਾਜ਼ ਦਾ ਹੈ ਉਹ ਫਰਜ਼ ਵੱਡਾ ਆਹ ਇਹ ਤੋਂ ਦਾ ਉਹ ਦਿਲਬਰਾ ਵਾਸਤਾ ਹੀ ਆਇਆ ਬਜ਼ੁਰਗੋ ਉੱਥੇ ਵੀ ਪੜ੍ਹਦੇ ਰਹੇ ਹੋ ਇੰਡੀਆ 'ਚ ਉਹ ਮੁੰਡਿਆਂ ਦੇ ਨਾਲ ਪੜ੍ਹਦੇ ਪੜ੍ਹਦੇ ਬਾਹਰ ਜੰਗਰਾ ਮੰਗਰਾ ਰਾਤ ਬਾਹਰ ਫਿਰਨਾ ਬੜਾ ਹੀ ਹੈਡ ਪੜਿਆ ਅੱਛਾ ਇਹ ਕਿੰਨੇ ਸਿਖਾਇਆ ਕਿੰਨੇ ਸੀਗਾ ਹਾਂ ਕਿੰਨੇ ਸਿਖਾਇਆ ਕਿੰਨੇ ਸੀਗਾ ਹਾਂ ਤੂੰ ਪੜ੍ਹ ਲਿਆ ਤੇ ਤੇਰੇ ਕੋਲ 10 ਮਿੰਟ ਬਹਿ ਗਿਆ ਉਹ ਪੜ੍ਹ ਲਿਆ ਤੇ ਉਹਦੇ ਕੋਲ 10 ਮਿੰਟ ਬਹਿ ਗਿਆ ਚੱਲ ਕੀ ਜ਼ਹਿਨ ਬਾਤ ਬੜਾ ਹੀ ਕੀ ਬਾਤ ਦੇਰ ਬੜਾ ਹੀ ਕਹਿੰਦਾ ਇਹ ਪੜ੍ਹੇ ਵੀ ਸਾਂ ਉੱਥੇ ਪੜ੍ਹਾਰੀ ਪੜ੍ਹਦੇ ਉਹਨੇ ਮੋਹਨ ਪੜ੍ਹਾਰੀ ਸਕੂਲੋਂ ਦਾ ਸਾਡਾ ਤੁਸੀਂ ਪੜ੍ਹਦੇ ਰਹੇ ਹੋ ਆਹੋ ਕਿੰਨਵੀਂ ਕਲਾਸ ਤੱਕ ਪੜ੍ਹਦੇ ਰਹੇ ਉੱਥੇ ਤਿੰਨ ਜਮਾਤਾਂ ਪੜ੍ਹੀਆਂ ਹਾਂ 3 ਜਮਾਤਾਂ ਆਹ, ਕੀ ਬਾਤ ਹੈ ਕੀ ਬਾਤ ਮੋਹਨ ਪੜ੍ਹਾਰੀਆਂ ਸਿਖਾਉਂਦੀਆਂ ਹਾਂ 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 ਉੱਥੇ ਹੈਗਾ ਸੀ ਸਕੂਲ ਅੱਛਾ ਤੇ ਉੱਥੇ ਜਾਂਦੇ ਰਹੇ ਤੇ ਉੱਥੇ ਕੋਈ ਜਿਹੜਾ ਉਸਤਾਦ ਸੀ ਪੜ੍ਹਾਉਣ ਵਾਲਾ ਹਾਂ ਉਹਦਾ ਕੋਈ ਨਾਮ ਚੇਤੇ ਹੈ ਉਹ ਹਿੰਦੂ ਹੀ ਵਿਚਾਰਾ ਮਾਕੋਵਾਲ ਦਾ ਹਾਂ ਹਾਂ ਉਹਦਾ ਨਾਂ ਹੈ ਜਵਾਨ ਹੀ ਬੇਬਾਹੀ ਅੱਛਾ ਲక్ష్మణ ਚੰਦ ਕੇ ਕੀ ਇਹੋ ਜਿਹਾ ਕੋਈ ਨਾਂ ਸੀ ਲక్ష్మణ ਚੰਦ ਅੱਛਾ ਹੂੰ। ਤੇ ਤੁਹਾਡੇ ਨਾਲ ਸਾਰੇ ਮੁੰਡੇ ਪੜ੍ਹਦੇ ਸੀ ਸਿੱਖ ਮੁਸਲਮਾਨ ਆਹੋ ਕਿਹੜੇ ਕਿਹੜੇ ਯਾਰ ਵੇਲੀ ਸੀਗੇ ਇਹ ਯਾਰ ਉਹ ਬਟੇਰੇ ਸਾਂ ਬਥੇਰੇ ਸੀਗੇ ਇਹਦਾ ਨਾਂ ਹੀ ਦੱਸ ਦਿਓ ਨਾ ਕਿਸੇ ਦਾ ਨਾਂ ਚੇਤੇ ਆ ਹੂੰ ਕਿਸੇ ਦਾ ਨਾਂ ਚੇਤੇ ਆ ਜਿਹੜਾ ਨਾਲ ਪੜਦਾ ਰਿਹਾ ਮੁੰਡਾ ਸਿੱਖਾਂ ਦਾ ਆਹੋ ਓਏ ਉਹ ਸਾਰੇ ਹੁਣ ਹੈਗੇ ਨੇ ਕਿ ਨਹੀਂ ਹੈਗੇ ਨਾ ਹੁਣ ਭੁੱਲ ਗਏ ਭੁੱਲ ਗਏ ਨੇ ਆਂਦਾ ਐਵੇਂ ਮਗਜ ਖਪਾਮ ਦੀ ਪਈ ਬੀਬੋ ਆਹ ਉਹ ਮਿਰਜ਼ਾ ਦੇ ਇੱਕ ਦਾ ਦਿਲ ਤੇ ਲਿਆਂਦਾ ਹੀ ਆਹ ਐਵੇਂ ਮਗਜ ਖਪਾਮ ਦੀ ਜੋ ਪਈ ਬੀਬੋ ਆਹ ਮਿਰਜ਼ਾ ਇੱਕ ਦਾ ਦਿਲ ਤੇ ਲਿਆਂਦਾ ਹੀ ਉਹ ਜੰਜ ਸਾਹਿਬਾਂ ਦੀ ਚਾਹ ਨੂੰ ਵੇਖਣ ਦਾ ਉਹਦਾ ਤੇ ਅੰਦਰੋਂ ਜੀਵਨਾ ਚਾਹੁੰਦਾ ਹੀ ਕੀ ਬਾਤ ਹੈ ਉਹ ਕਰਕੇ ਯਾਦ ਬਗਦਾਦ ਵਾਲੇ ਪੀਰ ਤਾਈ ਆਹ ਨੀਲੀ ਪੀੜ ਹਥਿਆਰ ਲਗਾਉਂਦਾ ਹੀ ਉਹ ਮੋਢੇ ਤੀਰ ਕਮਾਨ ਤੇ ਬਨ ਬਰਸਾ ਗਲ ਗਾਤਰਾ ਤੇਗ ਲੈ ਪਾਉਂਦਾ ਹੀ ਕੀ ਬਾਤ ਉਹ ਪਿੰਡੋਂ ਨਿਕਲਿਆ ਹੀ ਨਾਲ ਗੁਮਾਨ ਵੱਡੇ ਉਹ ਜਿਵੇਂ ਝੱਡ ਸੀ ਸ਼ੇਰ ਸਦਹਾਉਂਦਾ ਹੀ ਉਹ ਚੜਿਆ ਏਕਾ ਕਲੜਾ ਟੱਡੜਾ ਤੇ ਜਿੰਦ ਜਾਨ ਦਾ ਖੌਫ ਜਾਣਦਾ ਹੀ ਆਹ ਉਹ ਜੰਜ ਕੋਲ ਮਖੌਲ ਦੇ ਨਾਲ ਜਾ ਕੇ ਹੂੰ ਨੀਲੀ ਨਾਲ ਸੀ ਪਿਆਰ ਨਚਾਉਂਦਾ ਹੀ ਉਹ ਇੱਕ ਜਾਨੀ ਉਹਨਾਂ ਦੀ ਜੰਜ ਵਿੱਚੋਂ ਹੂੰ ਤਾਨਾ ਖਰਲ ਨੂੰ ਮਾਰ ਜਲਾਉਂਦਾ ਹੀ ਹੂੰ ਉਹ ਸਾਡੇ ਘੋੜਿਆਂ ਵਿੱਚੋਂ
ਟਾਇਰ ਕੱਢ ਬਾਹਰ ਹਾਏ ਹਾਏ ਐਵੇਂ ਮਰਦੇ ਜੀ ਕਿਉਂ ਆਉਂਦਾ ਜੀ ਕੀ ਬਾਤ ਹੈ ਕੀ ਬਾਤ ਉਹ ਜਾਏ ਮੁਖਤ ਲਟਾ ਲਿਆ ਤੂੰ ਹੇਠ ਪੈਰਾਂ ਉਹ ਬਲਕਲ ਮੌਤ ਕਿਉਂ ਰਾਹ ਭਲਾਉਂਦਾ ਜੀ ਉਹ ਮੁਹੰਮਦ ਬੂਟਿਆ ਅਕੜਾ ਤੂੰ ਕਰੇ ਐਵੇਂ ਰੱਬ ਤੇ ਨਿਯਮਤਾਂ ਘੱਲ ਕੇ ਜਮਾਉਂਦਾ ਜੀ ਹਾਏ ਹਾਏ ਕੀ ਬਾਤ ਹੈ ਕੀ ਬਾਤ ਮਿਰਜ਼ਾ ਆਖਦਾ ਤੇ ਜੋ ਕਿਬਰ ਚੰਗਾ ਕੀ ਜਾਂਦਾ ਮਿਰਜ਼ਾ ਆਖਦਾ ਆਦਲੀ ਜੋ ਕਿਬਰ ਚੰਗਾ ਅੱਛਾ ਗਜ਼ਬ ਰੱਬ ਦਾ ਨਜ਼ਰ ਅਠਾ ਵੇਖੋ ਉਹ ਕਰੇ ਖੁਦੀ ਗਮਾਨ ਬੜਾ ਨੂਨੂੰ ਫਰਾ ਊਨ ਨਮਰੂਦ ਦੇ ਦਾ ਵੇਖੋ ਹਾਏ ਹਾਏ ਰੱਬ ਤਖਤ ਬਹਾਉਂਦਾ ਭਾਈਆਂ ਨੂੰ ਬਾਦਸ਼ਾਹ ਪੇ ਕਰ ਲੈ ਗਦਾ ਵੇਖੋ ਹਾਏ ਹਾਏ ਉਹ ਰੱਬ ਚਿੜੀਆਂ ਤੋਂ ਬਾਜ ਮਰਵਾ ਦੇਵੇ ਆਹਾ ਕੁਦਰਤ ਰੱਬ ਦੀ ਬੇਬਹਾ ਵੇਖੋ ਹਾਏ ਹਾਏ ਕੱਢੋ ਤੁਸੀਂ ਵੀ ਦਿਲਾਂ ਦੇ ਅੱਜ ਬੁਖਲ ਬਾਹਰ ਪਾਜੀ ਚਾਰ ਦੇ ਨਾਲ ਡਰਾ ਵੇਖੋ ਆਹਾ ਉਹ ਪਿੱਛੇ ਰਵੇ ਜੋ ਉਸਦੀ ਪੱਗ ਲਾਉਣੀ ਹੂੰ ਪੰਜ ਕੋਟੜੇ ਵੀ ਸੱਟ ਲਾ ਵੇਖੋ ਆਹਾ ਦਵੇ ਬੂਟਿਆ ਫਟੇ ਖੜਾ ਜਿਹਨੂੰ ਦਵੇ ਬੂਤਿਆ ਦੇਵੇ ਬੂਟਿਆ ਫਟੇ ਖੜਾ ਜਿਹਨੂੰ ਹੂੰ ਮੇਰੇ ਨਾਲ ਤੁਸੀਂ ਜੋਰ ਅਜਮਾ ਵੇਖੋ ਹਾਏ 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 ਕੀ ਬਾਤ ਕੀ ਬਾਤ ਗੱਲ ਖਾਨ ਮਿਰਜ਼ੇ ਦੀ ਨੂੰ ਸੁਣ ਚੰਦਰ ਹੂੰ ਹੋਏ ਸ਼ਰਤ ਤੇ ਆ ਪਿਆਰ ਸਾਰੇ ਉਹ ਪਗੜ ਲਾਠੀਆਂ ਕਾਠੀਆਂ ਪਾ ਘੋੜੀ ਹੂੰ ਆਏ ਵਿੱਚ ਮੈਦਾਨ ਲਲਕਾਰ ਸਾਰੇ ਹਾਏ ਹਾਏ ਉਧਰ ਖਾਨ ਮਿਰਜ਼ਾ ਵੀ ਅੜੀ ਕਰਦਾ ਪੰਜੇ ਕੱਪੜੇ ਪਹਿਨ ਹਥਿਆਰ ਸਾਰੇ ਹਾਏ ਹਾਏ ਬਾਰੋ ਬਾਰ ਚੰਦਰ ਨਾਲ ਖਾਨ ਮਿਰਜ਼ੇ ਦੇ ਘੋੜੇ ਸੁੱਟ ਲੈ ਨਾਲ ਬਲਕਾਰ ਸਾਰੇ ਜਾਵੇ ਉੱਡ ਹਵਾ ਦੇ ਵਾਂਗ ਨੀਲੀ ਪਿੱਛੇ ਤੱਕਦੇ ਰਹੇ ਅਸਵਾਰ ਸਾਰੇ ਆਹਾ ਉਹ ਮਿਰਜ਼ੇ ਜਿੱਤ ਬਾਜੀ ਕੀਤੇ ਚਾਹ ਪਾਜੀ ਹੂੰ ਗਏ ਸ਼ਰਤ ਮੈਦਾਨ ਸੀ ਹਾਰ ਸਾਰੇ ਆਹਾ ਅੱਗੇ ਲੱਗ ਕੇ ਵਗਦੇ ਨਹੀਂ ਵਾਂਗ ਭੇਡਾਂ ਆਹਾ ਕੀਤੇ ਸ਼ੇਰ ਨੇ ਘੇਰ ਸ਼ਿਕਾਰ ਸਾਰੇ ਹੂੰ ਉਹ ਗੋਇਆ ਹਸਦਾ ਆ ਮੈਦਾਨ ਲਗਾਈ ਪਸ਼ੇਮਾਨ ਹੋ ਗਏ ਨੀ ਗੁਨਾਹਗਾਰ ਸਾਰੇ ਆਹਾ ਪੰਜ ਕੋਟਲੇ ਖਾ ਕੇ ਪੁਸ਼ਤ ਉੱਤੇ ਅੱਛਾ ਉਹ ਪੱਗਾਂ ਲਾ ਦੇ ਨੀ ਬਾਰੋ ਬਾਰ ਸਾਰੇ ਆਹਾ ਪੱਗਾਂ ਲੱਥੀਆਂ ਪੱਥੀਆਂ ਨੀ ਸਿਰੋਂ ਨੰਗੇ ਹੋਏ ਭੂਤ ਨੇ ਝੰਡ ਖਲਾਰ ਸਾਰੇ ਉਹ ਸਿਰੋਂ ਫੇਰਾ ਉਤਾਰ ਕੇ ਮੁੰਡਲੇ ਲਾ ਆਹਾ ਕੀਤੇ ਤੋੜ ਕੇ ਫੁੱਲ ਵਰਾਨ ਸਾਰੇ ਆਹਾ ਸਿਰੋਂ ਲਾ ਪੱਗਾਂ ਸਭ ਜਾਂਦੀਆਂ ਦੀਆਂ ਆਹਾ ਉਹ ਮੁਸਕਾ ਬੰਨ ਕੇ ਚਾਹ ਤਿਆਰ ਕੀਤਾ ਆਹਾ ਆਇਆ ਦੌੜਦਾ ਕੋਲ ਮਾਸੀ ਆਹਾ ਹੋਠ ਹੱਸਦੇ ਤੇ ਰੰਗ ਅਨਾਮ ਕੀਤਾ ਆਹਾ ਲੈ ਮਾਸੀ ਜਿੰਨਾ ਦਾ ਤੂੰ ਮਾਣ ਕਰਦੀ ਹੈ ਆਹਾ ਰੱਬ ਨੇ ਉਹਨਾਂ ਨੂੰ ਮੂੰਹ ਦੇ ਅੱਜ ਭਾਰ ਕੀਤਾ ਆਹਾ ਮਾਸੀ ਘੁੱਟ ਕੇ ਲਾ ਲਿਆ ਨਾਸੀ ਨੇ ਹੂੰ ਫਿਰ ਮੂੰਹ ਚੁੰਮਦੀ ਤੇ ਬਹੁਤ ਪਿਆਰ ਕੀਤਾ ਆਹਾ ਪੱਗਾਂ ਖੋਲ ਕੇ ਬੁਝਕਿਓ ਕੋਲ ਮਾਸੀ ਵਾਂਗ ਬੋਲਦੇ ਢੇਰ ਆਵਾਜ਼ ਕੀਤਾ ਹੂੰ ਸਦਕੇ ਬੂਟਿਆ ਜਾਤ ਮੈਂ ਰੱਬ ਦੀ ਤੋਂ ਹਾਏ ਹਾਏ ਸਦਕੇ ਬੂਟਿਆ ਜਾਤ ਮੈਂ ਰੱਬ ਦੀ ਤੋਂ ਆਹਾ ਜਿਹਨੇ ਦੁਸ਼ਮਣਾਂ ਨੂੰ ਮੂੰਹ ਦੇ ਅੱਜ ਭਾਰ ਕੀਤਾ ਹਾਏ ਹਾਏ ਬਜ਼ੁਰਗੋ ਕੀ ਬਾਤ ਹੈ ਉਹ ਹੁਣ ਸੁਣਾਉਣਾ ਕੀ ਆ ਤੁਹਾਨੂੰ ਹੁਣ ਗਾ ਪਰ ਆਪਣੇ ਸੱਤੂ ਮੁੱਕ ਗਏ ਬਜ਼ੁਰਗੋ ਤੁਹਾਨੂੰ ਵੀ ਸਲਾਮ ਹੈ ਤੇ ਤੁਹਾਡੀ ਯਾਦਾਸ਼ਤ ਨੂੰ ਵੀ ਸਲਾਮ ਹੈ ਵੱਡੀ ਨਹਿਰ ਤੋਂ ਜਾਂਦਾ ਸੀ ਨਾ ਸੁਬਾ ਆਹੋ ਗੁਰਦੁਆਰੇ 'ਚ ਅੱਛਾ ਨਨਕਾਣੇ ਆਹੋ ਇਧਰੋਂ ਆ ਵੱਡੀ ਨਹਿਰ ਤੋਂ ਆ ਜਾਂਦਾ ਵੱਡੀ ਨਹਿਰ ਨਹੀਂ ਆ ਆਹੋ ਇਹਦੇ ਤੋਂ ਆਹੋ ਬੰਦ ਸੀ ਸੁਬਾ ਅੱਛਾ ਵੱਡੀ ਨਹਿਰ ਦਾ ਪਾਣੀ ਜਾਂਦਾ ਹੁੰਦਾ ਸੀ ਗੁਰਦੁਆਰੇ ਉਹਨਾਂ ਫਿਰ ਜਿਵੇਂ ਆ ਸਾਡੇ ਲੋਕ ਆਏ ਨੇ ਉਧਰੋਂ ਹੂੰ ਪਨਾਹਗੀਰ ਆਹੋ
ਇਹ ਗੱਲ ਹੈ ਫਿਰ ਮੈਂ ਬਹੁਤ ਥਾਵਾਂ ਤੋਂ ਨਾ ਉਹ ਗੁਰਦੁਆਰਾ ਜਿਹੜਾ ਹੈ ਨਾ ਉਹ ਨਹਿਰ ਆਹੋ ਉਹ ਖਰਾਬ ਕਰ ਦਿੱਤੀ, ਉਹ ਬੰਦ ਅੱਛਾ। ਖਾਲ ਸੀ ਆ ਖਰਾਬ ਹੋ ਗਈ। ਆਹੋ ਹਾਂ ਫਿਰ ਉਹਦਾ ਟੂਬਲ ਲਾ ਲਿਆ ਸੀ ਉਹਨਾਂ ਨੇ। ਆਹੋ ਅੰਦਰ ਟੂਬਲ। ਟੂਵਲ ਲੱਗ ਗਿਆ ਹੁਣ ਬਿਲਕੁਲ ਇੰਜ 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 ਉੱਥੇ ਗਏ ਅਸੀਂ ਤਿੰਨ ਜਣੇ, ਅੱਛਾ ਇੱਕ ਇੱਥੇ ਸਾਡੇ ਲੱਗ ਗਿਆ ਵਾੜਾ ਪੀਰਾਂ ਦਾ, ਇੱਥੇ ਗਏ ਆਹੋ ਲੱਗੀ। ਵਾੜਾ ਪੀਰਾਂ ਦਾ ਆਹੋ ਅੱਛਾ ਉਹ ਮੁੰਡਾ ਹੈ ਬਿਆਕਟਾ, ਅੱਛਾ ਇਹ ਕੋਈ ਇੱਕ ਦਾ ਨਾਂ ਹੀ ਹੈਗਾ ਮਕਬੂਲ, ਉਹ ਅੱਗੋਂ ਆਇਆ ਸੀ ਇੱਧਰੋਂ ਅੱਗੋਂ। ਅੱਛਾ ਫਿਰ ਗੁਰਦੁਆਰੇ ਗਏ ਹੈਂ ਉੱਥੇ ਗਏ, ਅੱਛਾ ਉੱਥੇ ਫਿਰ ਇੱਕ ਜਵਾਨ ਸੀ ਅੱਗੇ ਖਲੋਤਾ ਬੂਹੇ ਦੇ, ਅੱਛਾ ਤੇ ਬੂਹਾ ਖੜਕਾਇਆ, ਉਹਨੇ ਬੂਹਾ ਖੋਲ੍ਹਿਆ। ਹੂੰ ਮੈਂ ਆਖਿਆ ਵੇ ਅੰਦਰ ਜਾਣਾ, ਹੂੰ ਉਹਨੇ ਵੀ ਪਹਿਲਾਂ ਦੇ ਸਾਨੂੰ ਖੜਿਆ ਟੂਟ ਜਾਂਦੇ, ਅੱਛਾ ਉੱਥੇ ਆਂਦਾ ਉਜੂ ਕਰ ਲਓ, ਅੱਛਾ ਉਜੂ ਕਰ ਲੈ, ਅੱਛਾ ਉਜੂ ਕਰ ਲੈ। ਫਿਰ ਉਹਨੇ ਬਖਾਰੀਆਂ ਚੀਜ਼ਾਂ ਅੱਛਾ ਗ੍ਰੰਥ ਅੱਛਾ ਮੈਂ ਸਹੀ ਉਹ ਮੋਰ ਦੇ ਪਰ ਹੂੰ ਉਹ ਜਿਹੜਾ ਚੱਲ ਮਾਰਦੇ ਨੇ। ਅੱਛਾ ਉੱਥੇ ਫਿਰ ਉਹ ਮਕਬੂਲ ਜਿਹੜਾ ਸੀ ਉਹ ਬੜਾ ਦਿਲ ਚਲਾ ਸੀ। ਅੱਛਾ ਉਹ ਇੱਧਰ ਸ਼ਹਿਰ ਆ ਦੁਨੀਆਪੁਰ, ਆਹੋ ਦੁਨੀਆਪੁਰ ਬਿਲਕੁਲ ਉਹਦੇ ਲਾਗੋਂ ਆਇਆ ਸੀ। ਅੱਛਾ ਉਹ ਆਂਦਾ ਬਾਬਾ ਕੋਈ ਸ਼ੇਰ ਹੋ ਜਾਏ। ਅੱਛਾ ਯਾਰ ਸਿੱਖ ਫਿਰ ਚਾਰ ਫੇਰੇ ਆਣ ਇਕੱਠੇ ਹੋਏ ਕਿ ਅੱਛਾ ਹਾਂ ਕਿਹੜਾ ਪੜਿਆ ਸੀ ਕਿਹੜਾ ਸ਼ੇਰ ਪੜਿਆ ਇੱਕ ਉੱਥੇ ਪੜਿਆ ਸੀ, ਕਈ ਪੜੇ। ਨਹੀਂ ਇੱਕ ਤਾਂ ਦੱਸ ਨਾ ਇੱਕ ਦੱਸ ਕਿਹੜਾ ਪੜਿਆ ਸਾਰੇ ਦਿਨ ਨਾ ਸੁਣਾ ਸਕਦਾ ਹੁਣ ਇੱਕ ਹਾਂ। ਸਿੰਪਲ ਹੀ ਹਾਂ ਪਾਦਾ ਛਾਤੀ ਖੰਡ ਮਲਾਈ ਦਾ ਥਾਲ ਭਰ ਕੇ ਹੂੰ ਤਾਂ ਕੱਪੜੇ ਵਿੱਚ ਲਕਾਇਆ ਹੀ। ਆਹ ਛਾਤੀ ਖੰਡ ਮਲਾਈ ਦਾ ਥਾਲ ਭਰ ਕੇ ਉਹ ਚਾਹ ਕੱਪੜੇ ਵਿੱਚ ਲਕਾਇਆ ਹੀ। ਹੂੰ 5 ਪੈਸੇ ਉੱਤੇ ਰੋਕ ਰੱਖੇ, ਆਹ ਫਿਰ ਆ ਫਕਰ ਉੱਤੇ ਉਸ ਪਾਇਆ ਹੀ। ਆਹ ਜਦੋਂ ਰਾਜੇ ਨੇ ਵੇਖੀ ਆ ਉਹ ਆਉਂਦੀ, ਹੂੰ ਉਹ ਪਰਾਂ ਨੂੰ ਆਪਣਾ ਮੁਖ ਪਵਾਇਆ ਹੀ। ਆਹ ਅਰਦਾ ਤਲਬ ਤੇ ਮੀਂਹ ਨਹੀਂ ਸੀ, ਹੂੰ ਵਗਿਆ ਯਾਨ ਧੱਖੜ। ਵੇਖੋ ਆਖਰੀ ਦੌਰ ਹੁਣ ਆਇਆ ਹੀ। ਆਹ ਪੀਰ ਪਗੰਬਰ ਔਲੀਆ ਸੀ, ਉਹ ਅੱਛਾ। ਸਭੇ ਖਾਕ ਦੇ ਵਿੱਚ ਸਮਾਇਆ ਹੀ। ਹੂੰ ਵਾਰਸ ਸ਼ਾਹ ਦਮਾਨ ਨਾ ਉਹ ਪਵੇ ਮੀਆਂ, ਆਹ ਕਾਲਾ ਮੂੰਹ ਸ਼ੈਤਾਨ ਕਰ ਆਇਆ ਹੀ। ਮੀਆਂ ਰਾਂਝਾ ਹੂੰ ਬਾਹਰ ਦੇ ਡੇਰਾ ਲਾ ਕੇ ਬੈਠਾ ਸੀ। ਹੂੰ ਕੁੜੀਆਂ ਨੂੰ ਪਤਾ ਲੱਗਾ ਵੀ ਜੋਗੀ ਆਇਆ ਕੋਈ ਹੂੰ ਸਿਆਲਾਂ ਦੇ ਬਾਗ 'ਚ। ਸਿਆਲਾਂ ਦੀ ਬਾਤ ਉਹ ਫਿਰ ਵੇਖਣ ਗਈਆਂ, ਹਾਂ ਵੇਖਣ ਗਈਆਂ ਜੇ ਇੱਕ ਦੋ ਫੇਰੇ ਮਾਰੇ ਨਾ, 4 ਫੇਰੇ ਉਹ ਆਪਣੇ ਮਾੜੇ 'ਚ ਬੈਠਾ ਸੀ। ਅੱਛਾ ਉਹ ਉਹਦੇ ਨੂੰ ਬੜੀ ਹੂੰ ਉਹ ਮਾਰੀ ਸਾਲ ਤੇ ਇੱਕ ਨੂੰ ਜੱਫਾ ਪਾ ਲਿਆ, ਅੱਛਾ ਜੱਫਾ ਪਾ ਲਿਆ। ਉਹ ਬਾਕੀ ਨੱਠ ਗਈਆਂ, ਹੂੰ ਬਾਕੀ ਦੌੜ ਗਈਆਂ। ਅੱਛਾ ਉਹਨੂੰ ਆਂਦਾ ਮੀਆਂ ਰਾਂਝਾ ਆਂਦਾ ਵੀ ਗੱਲ ਇਹ ਆ ਵੀ ਤੈਨੂੰ ਆਖਣਾ ਕੀ ਆਸਾਂ ਬਈ, ਹੂੰ ਤੂੰ ਇਹ ਗੱਲ ਦੱਸ ਵੀ ਹੀਰ ਤੇਰੀ ਕੀ ਲੱਗਦੀ ਓ? ਅੱਛਾ ਉਹ ਆਂਦੀ ਆ ਵੀ ਮੇਰੀ ਤੇ ਚਾਚੀ ਲੱਗਦੀ ਆ, ਚਾਚੀ ਲੱਗਦੀ ਚਾਚੀ। ਅੱਛਾ ਉਹਨੇ ਆਖਿਆ ਜਾ ਫਿਰ ਆਹ ਆਖਣਾ ਤੈਨੂੰ ਕੀ ਆ, ਜਾ ਉਹਨੂੰ ਮੇਰਾ ਸੁਣਾ ਦੇ। ਹੂੰ ਤੇ ਜੋਗੀ ਬਾਗ ਵਿੱਚ ਬੈਠਾ ਸੀ ਹੂੰ ਤੇ ਆਂਦਾ ਮੈਨੂੰ ਮਿਲ ਜਾ। ਅੱਛਾ ਉਹ ਚਲੀ ਗਈ ਜਾ ਕੇ ਹੀਰ ਦੇ ਕੋਲ ਬਹਿ ਗਈ। ਹੂੰ ਹੀਰ ਨੂੰ ਲੱਗੀ ਸੁਣਾ ਦੇਣ। ਹੂੰ ਅੱਗੋਂ ਹੀਰ ਕੀ ਆਂਦੀ ਆ ਉਹਨੂੰ, ਹੂੰ ਆਂਦੀ ਆ ਵੇਖ ਕੁੜੀਏ ਹੂੰ ਉਹਦੇ ਜੇਠੇ ਨੇ ਜਿੱਦ ਕੀਤੀ, ਅੱਛਾ ਭੇਤ ਦਿਲ ਦਾ ਖੋਲ ਖਿਲਾਰਿਆ ਈ। ਆਹ ਵੇਖ ਕੁੜੀਏ ਉਹਦੇ ਜੇਠੇ ਨੇ ਜਿੱਦ ਕੀਤੀ ਹੂੰ ਵੀ ਭੇਤ ਦਿਲ ਦਾ ਖੋਲ ਖਿਲਾਰਿਆ ਈ। ਆਹ ਨੀ ਤੋਤਾ ਬੋਲਿਆ ਹੂੰ ਤੇ ਪਿੰਜਰੇ ਵਿੱਚ ਕੈਦ ਹੋਇਆ, ਹੂੰ ਐਵੇਂ ਬੋਲ ਕੇ ਤੇ ਉਂਗਲ ਹਾਰਿਆ ਈ। ਆਹ
ਸ਼ਾਹ ਸਮਝ ਤਬਰੇਜ ਬੋਲਿਆ ਇਹਦਾ ਖੜੇ ਦਾ ਚੰਮ ਅਟਾ ਰਿਹਾ ਈ। ਨਹੀਂ ਯੂਸਫ ਬੋਲਿਆ ਤੇ ਬਾਪ ਨੂੰ ਤੇ ਖਾਬ ਦੱਸੀ ਉਹਨੂੰ ਭਾਈਆਂ ਨੇ ਖੂਹ ਦੇ ਵਿੱਚ ਅਟਾ ਰਿਹਾ ਸੱਸ ਆਖਦੀ ਹੀਰ ਨੂੰ ਨਾਲ ਨਰਮੀ ਅੱਛਾ ਨਹੀਂ ਮੈਂ ਤਾਂ ਨਿੱਤ ਪਈ ਤੈਨੂੰ ਲਲਕਾਰਨੀ ਆ ਹੂੰ ਦਿਲ ਚਾਹੁੰਦਾ ਏ ਬੋਲੇ ਤੂੰ ਨਾਲ ਮੇਰੇ ਆਹਾ ਦਿਲ ਵਿੱਚ ਮੈਂ ਖਿਆਲ ਚਟਾੜ ਰਹੀਆਂ ਕੀ ਵਾ ਸਾਡਾ ਹੀਰ ਆਖਦੀ ਸੀ ਬੈਠ ਕੇ ਉਮਰ ਸਾਰੀ ਹੂੰ ਮੈਂ ਤੇ ਆਪਣੇ ਹੀ ਆਪ ਨੂੰ ਸਾੜਨੀ ਮਾਂ ਹੂੰ ਬੈਠੀ ਰੋਣੀ ਵਾ ਮੈਂ ਦੇਖਾਂ ਆਪਣਿਆਂ ਨੂੰ ਆਏ ਹਾਏ ਨਹੀਂ ਮੈਂ ਕਿਸੇ ਦਾ ਕੁਝ ਵਿਗਾੜਨੀ ਆ ਕੀ ਬਾਤ ਲਿਖੇ ਕਲਬ ਨੇ ਬੁਰੇ ਨਹੀਂ ਲੇਖ ਮੇਰੇ ਆਏ ਹਾਏ ਰੋਜ਼ ਅਦਲ ਤੇ ਪਈ ਸਮਾਰਨੀ ਵਾ ਹੂੰ ਉਹ ਵਾਰਸ ਸ਼ਾਹ ਮੀਆਂ ਅਜੇ ਤਕਦੀਰ ਆਖੇ ਵੇਖੋ ਹੁਣ ਅੱਗੇ ਨਵੇਂ ਪਸਾਰਨੀ ਆਏ ਹਾਏ ਕੀ ਬਾਤ ਬਹੁਤ ਸੱਸ ਆਖਦੀ ਧੀ ਨੂੰ ਹੂੰ ਨੀ ਕਿਵੇਂ ਮੰਜਿਓਂ ਉੱਠ ਕੇ ਜਾਏ ਤਲਖੇ ਹੱਥ ਪੈਰ ਹਿਲਾਵੇ ਤੇ ਚੁੱਸ ਹੋਵੇ ਹੂੰ ਮੂੰਹ ਹੱਸ ਬੋਲੇ ਦਿਲ ਦੀ ਇਹ ਗੰਢ ਖੋਲੇ ਹੂੰ ਕਿਸੇ ਨਾਲ ਇਹਦੀ ਗੱਲ ਗੁਪਤ ਹੋਵੇ ਆਹਾ ਨਹੀਂ ਉਹ ਤੇ ਵੱਡਾ ਅਜਾਬ ਜੇ ਉਹਨਾਂ ਮਾਪਿਆਂ ਨੂੰ ਹਾਏ ਹਾਏ ਨੋ ਧੀ ਜਿਹੜੀ ਬੂਹੇ ਤੇ ਸੁੱਸ ਹੋਵੇ ਹਾਏ ਹਾਏ ਨੀ ਕਿਕਰ ਚੈਨ ਆਵੇ ਉਹਨਾਂ ਮਾਲਕਾਂ ਨੂੰ ਹੂੰ ਇਹ ਪਰ ਮਾਲ ਜਨਾਂ ਜਿਹੜਾ ਮੁਕਤ ਹੋਵੇ ਆਹਾ ਆਵਾਸ ਸ਼ਾਹ ਮੀਆਂ ਕਿਉਂ ਨਾ ਗੋਹੀਰ ਬੋਲੇ ਉਹ ਸ਼ਾਤੀ ਜਈਆਂ ਨੂੰ ਮਗਰੋਂ ਜਿੱਦਾਂ ਦੀ ਪੁੱਛਤ ਹੋਵੇ ਆਹਾ ਕੀ ਬਾਤ ਹੈ ਕੀ ਬਾਤ ਹੈ ਇਹ ਦੱਸ ਮੈਨੂੰ ਕਿਹੜੀ ਗੱਲ ਪਿੱਛੇ ਚਾਕ ਦਾ ਮੁਹੱਬਤਾਂ ਪਾਈਆਂ ਹੀ ਨੀ। ਘਰ ਬਾਹਰ ਨਾ ਇਹਦਾ ਕੋਈ ਖੂਹ ਖੱਲੜ ਕਿਤੇ ਪਿੰਡ ਤੇ ਪੀ ਨਾ ਜਾਈਆਂ ਹੀ ਆਹਾ ਮੋਢੇ ਰੱਖ ਭੂਰਾ ਹੱਥ ਡਾਂਗ ਫੜ ਕੇ ਨਹੀਂ ਕਾਮਿਆਂ ਵਾਂਗ ਚਰਾਈਆਂ ਹੀ ਆਹਾ ਵੱਡਾ ਅਦਬ ਉਸਤਾਦ ਦਾ ਮਨ ਹੀ ਰੇ ਨਾਲੇ ਮਾਪਿਆਂ ਦੇ ਵੀ ਮਨ ਰਜ਼ਾਈਆਂ ਹੀ ਆਹਾ ਕਿਹੜੀ ਐਤ ਹਦੀਸ ਦੇ ਹੈ ਨਾਲ ਤੈਨੂੰ ਰਬਾ ਚਾ ਕੇ ਦਸਕਾਂ ਸਫਾਈਆਂ ਨਹੀਂ ਵਾਰਸ ਸ਼ਾਹ ਦੇ ਨਾਲ ਤੂੰ ਗੋਠ ਕਰਕੇ ਕਿਉਂ ਕਹਿ ਦੀਆਂ ਚਾਈਆਂ ਕੀ ਬਾਤ ਹੈ ਬਜ਼ੁਰਗੋ ਤੇ ਬਜ਼ੁਰਗੋ ਉੱਥੇ ਪੜ੍ਹਦੇ ਸੀਗੇ ਤੁਸੀਂ ਹੀਰ ਬਾਡੇ ਹੁੰਦੇ ਹਾਜ਼ਰ ਹੈਗੇ ਸਨ ਬੜੀ ਆਵਾਜ਼ ਇਹਨਾਂ ਦੀ ਆਵਾਜ਼ ਆਂਦਾ ਪੜ ਆ ਰਹੀ ਹੈ ਆਵਾਜ਼ ਬੜੀ ਆਂਦਾ ਹਾਂ ਹਾਂ ਅੱਛਾ ਹੀਰਾ ਦਿਆ ਹੂੰ ਕਾਜੀ ਨੂੰ ਅੱਛਾ ਵੇ ਬਿਨਾ ਪੁੱਛਿਆ ਪੜੇ ਨਕਾ ਮੇਰਾ ਆਹਾ ਇਹ ਤੇ ਫਤਵਾ ਨਹੀਂ ਕੁਰਾਨ ਤੋਂ ਹੂੰ ਵੇ ਖਾ ਵੱਡੀਆਂ ਕਰੇ ਕਿਸਾਨ ਤਾਂ ਤੂੰ ਕਿਉਂ ਨਹੀਂ ਡਰਦਾ ਰੱਬੇ ਬਰਹਾਨ ਤੋਂ ਤੂੰ ਵੇ ਜਿਆ ਕੀਤਾ ਹੀ ਮਿਲੇਗੀ ਸਜ਼ਾ ਤੈਨੂੰ ਕਿਉਂ ਫਿਰਦਾ ਆਪ ਈਮਾਨ ਤੋਂ ਤੂੰ ਵਾਰਸ ਸ਼ਾਹ ਮੀਆਂ ਕੁਝ ਤੇ ਅੰਬਲ ਕਮਾ ਚੰਗਾ ਨਹੀਂ ਤੇ ਉਤਰ ਜਾਵੇਂਗਾ ਇਸ ਜਹਾਨ ਤੋਂ ਤੂੰ ਆਏ ਹਾਏ ਕੀ ਬਾਤ ਹੈ ਕੀ ਬਾਤ ਅੱਛਾ ਬਜ਼ੁਰਗੋ ਜਿਹੜੇ ਪਿੰਡ ਆਪਾਂ ਬੈਠੇ ਆ ਕੈਰਾਂ ਇਹ ਪਿੰਡ ਪਹਿਲੇ ਸਿੱਖਾਂ ਦਾ ਸੀਗਾ ਸਿੱਖਾਂ ਦਾ ਆ ਸਾਡੀ ਪਿੱਛੇ ਮੈਂ ਵੇਖੀ ਆ ਬੜੀ ਖੂਬਸੂਰਤ ਇਮਾਰਤ ਹੈ ਹਾਂਜੀ ਇਹ ਕਾਦੀ ਇਮਾਰਤ ਹੈਗੀ ਹੈ ਇਹ ਜੀ ਇੱਥੇ ਪੁਰਾਣੇ ਜਿਹੜੇ ਸੀ ਨਾ ਬੰਦੇ ਉਹ ਦੱਸਦੇ ਸੀ ਅੱਛਾ ਵੀ ਇਹ ਸਿੱਖਾਂ ਦੇ ਆਉਂਦੇ ਹੁੰਦੇ ਸੀਗੇ ਬਜ਼ੁਰਗ ਆਬਾਦ ਕਰਨ ਪਿੰਡ ਦੇ ਵਿੱਚ ਅੱਛਾ ਤੇ ਉਹ ਸਰਦਾਰ ਜਿਹੜੇ ਸਨ ਨਾ, ਉਹ ਗੜੀਓ ਗੜੀ ਨਹੀਂ ਸੀ ਉਹਨਾਂ ਨੂੰ ਫਿਰ ਦਿੰਦੇ ਉਹਨਾਂ ਨੇ ਇਹ ਇਸ ਕਰਕੇ ਬਣਾਈ ਸੀ ਇੱਥੇ ਡੇਰਾ ਮਾਰੋ ਇੱਥੇ ਆਬਾਦ ਕਰੋ ਇੱਥੇ ਰਾਸ਼ਨ ਪਾਣੀ ਲਓ ਅੱਛਾ ਅੱਛਾ ਇਹ ਇਸ ਕਰਕੇ ਬਣੀ ਹੈ। ਇਹ ਇਸ ਕਰਕੇ ਬਣੀ ਇਹਦੇ ਉੱਪਰ ਕੋਈ ਤਖਤੀ ਵਗੈਰਾ ਲੱਗੀ ਹੋਈ ਕਦੋਂ ਬਣੀ ਕਿ ਇਹਦਾ ਨਹੀਂ ਪਤਾ ਨਹੀਂ ਕੋਈ ਪਤਾ ਕੋਈ ਪਤਾ ਸਹੀ ਹੋ ਗਿਆ ਮਕਾਨਾਂ ਜਿਹੜੇ ਨੇ ਪਿੰਡ ਉਹਨਾਂ ਤੇ ਹੈ ਸੀ ਅੱਛਾ ਉਹ ਵੀ ਹੁਣ ਮਤਲਬ ਪੁਰਾਣੇ ਹੋ ਗਏ ਢਾਂਚੇ ਜਿਹੜੇ ਲੋਕ ਅੱਛਾ ਤੇ ਪਿੰਡ ਦੇ ਅੰਦਰ ਕੋਈ ਗੁਰਦੁਆਰਾ ਵੀ ਹੈ ਜਾਂ ਨਹੀਂ 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 ਹੈ ਠੀਕ ਠੀਕ ਸਾਡੇ ਹੁਣ ਮਕਾਨ ਤੇ ਸੱਚ ਤਿੰਨ ਵਾਰੀ ਸਰਦਾਰ ਸਾਹਿਬ ਸਿੰਘ ਮਾਨ ਸਾਹਿਬ ਸਿੰਘ ਮਾਨ ਹਾਂ
ਆ ਤੁਹਾਡਾ ਮਾਨਾ ਵਾਲੇ ਦੇ ਵਿੱਚ ਹੀ ਪੈਂਦਾ ਹੈ ਹਾਂ, ਨਾ ਮਾਨਾ। ਜਿਹੜੇ ਇਹਨਾਂ ਦੀਆਂ 4 ਪਤੀਆਂ ਸੀ, ਪਤੀਆਂ, ਹਾਂਜੀ। 4 ਕਿਲੇ ਕਹਿ ਦਿੰਦੇ। ਉਹਦੀ ਗੱਲ ਆ ਹਾਂ ਹਾਂ ਜੋਧ ਸਿੰਘ, ਕਿਰਪਾਲ ਸਿੰਘ, ਸ਼ਾਮ ਸਿੰਘ ਤੇ ਬੁੱਧ ਸਿੰਘ, ਅੱਛਾ, ਇਹ 4 ਪੱਤੀਆਂ ਨੇ ਸਾਰੇ ਮਾਨ ਵਾਲੇ ਦੀਆਂ। ਮਾਨਾ ਵਾਲੇ ਦੀਆਂ 4 ਪਤੀਆਂ ਨੇ। ਹਾਂਜੀ, ਹੂੰ, ਇਹ ਅਸੀਂ ਮਾਲਕ ਜੋਧ ਬੜੇ ਸਿੰਘ, ਵੱਡੇ ਸਨ। ਅੱਛਾ। ਜੋਧ ਸਿੰਘ ਜੀ ਹੂੰ, ਤੇ ਇਹ ਸਾਹਿਬ ਮੰਗਲ ਸਿੰਘ। ਸਿੰਘ ਜਿਹੜਾ 85 ਮਰਬਿਆਂ ਦਾ ਮਾਲਕ। ਇਹ ਜਿਹੜੀ ਕੋਠੀ ਆ ਨਾ, ਅੱਛਾ। ਇਹਨੂੰ ਆਖਿਆ ਜਾਂਦਾ ਸਾਹਿਬ ਸਿੰਘ ਦੀ ਕੋਠੀ। ਸਾਹਿਬ ਸਿੰਘ ਦੀ ਕੋਠੀ। ਹਾਂ। ਇਹ ਦੱਸਿਆ ਜਾਂਦਾ ਕਿ ਉਹ ਜਿਹੜੇ ਸ਼ੇਰੋ ਮਾਨਾ ਵਾਲੇ ਸੀ- ਕੋਟੀਆਂ ਨੇ ਬੜਾ ਮਾਲਕ ਸੀ, ਸ਼ੇਰੋ ਕੋਟੀਆਂ ਜਿਹੜਾ ਸੀ। ਅੱਛਾ, ਹੂੰ। ਸਹੀ ਹੋ ਗਿਆ। ਅੱਛਾ ਬਜ਼ੁਰਗੋ, 85 ਮਰਬੇ ਲਿਖਿਆ ਕੋਟਵਾਲ था 85 ਮਰਬੇ ਸਨ। 85 ਸਾਹਿਬ ਸਿੰਘ ਦੇ 85 ਮਰਬੇ ਮੰਗਲ ਸਿੰਘ ਜੀ। ਮੰਗਲ ਸਿੰਘ। ਮੰਗਲ। ਅੱਛਾ ਉਹ ਕੋਈ ਪਿੱਛੇ ਜਿਹੜਾ ਪਿੰਡ ਸੀ ਉਹਦਾ ਸ਼ੇਰੋ ਕੋਟ ਕੋ ਜੋ ਉੱਥੇ ਸੀ। ਉੱਥੇ ਵੀ ਅੱਛਾ। ਹਾਂ। ਹੂੰ। ਅੱਛਾ, ਹੁਣ ਆਪਣੇ ਪਿੰਡ ਵਾਸੀਆਂ ਨੂੰ ਉਧਰ ਹਾਂ। ਰਿਹਾਨ ਖਾਨ ਜਿਹਨੂੰ ਬੋਰਡ ਵਾਲਾ ਵੀ ਤੁਸੀਂ ਕਹਿੰਦੇ ਹੋ, ਹਾਂ, ਹਾਂ। ਉੱਥੇ ਕੋਈ ਸੁਨੇਹਾ ਪਹੁੰਚਾਣਾ ਹੈ? ਅਸਾਂ ਉੱਥੇ ਕਿਹਨੂੰ ਸੁਨੇਹਾ ਪਾਉਣਾ, ਨਾ ਕੋਈ ਸਾਡਾ ਜਾਣੂ ਨਾ ਬੁੱਝੂ, ਤੇ ਹੂੰ, ਸੁਨੇਹਾ ਅਸੀਂ ਪਿੰਡ ਤੇ ਉੱਥੇ ਤੁਹਾਡਾ ਹੈ ਨਾ ਅਸਲ। ਤੁਸੀਂ ਤੇ ਹਾਂ। ਪਤਾ ਨਹੀਂ ਉੱਥੇ ਬਾਬੇ ਆਦਮ ਵੇਲੇ ਦੇ ਪਤਾ ਨਹੀਂ ਕਦੋਂ ਤੁਹਾਡੇ ਵੱਡ ਵਡੇਰੇ ਦੇ ਉੱਥੇ ਬੈਠੇ ਇਹ ਹੋਣਗੇ। ਗੱਲ ਹੈ। ਹੂੰ, ਸਾਡਾ ਉੱਥੇ ਸੁਨੇਹਾ ਕੋਈ ਰਾਬਤਾ ਹੋਵੇ ਕਿਸੇ ਨਾਲ ਹੂੰ। ਲਿਖਤ ਪੜ੍ਹਨ ਦਾ, ਤੇ ਫੇਰ ਤਾਂ ਉਹਦਾ ਨਾਂ ਤੈਨੂੰ ਦੱਸੀਏ, ਬੰਦਾ ਹੀ ਕੋਈ ਨਹੀਂ ਸਾਨੂੰ। ਮਤਲਬ ਫਿਲਹਾਲ ਕੋਈ ਰਾਬਤਾ ਨਹੀਂ ਹੈ। ਚਲੋ ਆਪਾਂ ਪੂਰੀ ਕੋਸ਼ਿਸ਼ ਕਰਾਂਗੇ। ਸਾਡੇ ਵੈਸੇ ਵੀ ਪ੍ਰੋਗਰਾਮ ਦਾ ਇਹੀ ਮੇਨ ਮੁੱਦਾ ਵੀ ਇਹੀ ਹੈ ਕਿ ਜਿਹੜੇ ਰਾਬਤੇ ਪਿਛਲੇ 73 ਵਰਿਆਂ 74 ਵਰਿਆਂ ਤੋਂ ਬਹਾਲ ਨਹੀਂ ਹੋ ਸਕੇ, ਉਹ ਆਪਾਂ ਬਹਾਲ ਕਰਾਈਏ। ਲੋਕਾਂ ਦੇ ਮਨਾਂ ਦੇ ਵਿੱਚ ਅਜੇ ਵੀ ਇਹ ਡਰ ਖੌਫ ਹੈ ਕਿ ਪਤਾ ਨਹੀਂ ਅਸੀਂ ਰਾਬਤਾ ਕਰਾਂਗੇ ਤੇ ਪਤਾ ਨਹੀਂ ਕੀ ਕੁਛ ਹੋ ਜਾਣਾ। ਨਹੀਂ, ਕੋਈ ਡਰ ਨਹੀਂ। ਤੇ ਆਪਾਂ ਦੀ ਕੋਸ਼ਿਸ਼ ਇਹੀ ਹੈ ਕਿ ਇੱਕ ਦੂਸਰੇ ਪਾਸੇ ਰਾਬਤਾ ਰਵੇ। ਜਿਹੜੀਆਂ ਸਾਡੀਆਂ ਕੰਧਾਂ ਦਰਮਿਆਨ 'ਚ ਬਣ ਚੁੱਕੀਆਂ ਨੇ, ਇੰਨੀਆਂ ਕੁ ਰਹਿਣ ਕਿ ਅਸੀਂ ਇੱਕ ਦੂਸਰੇ ਨੂੰ ਵੇਖ ਸਕੀਏ, ਸਾਡਾ ਸਾਹ ਆ ਸਕੇ। ਨੰਬਰਦਾਰ ਭਾਈ ਜਿਹੜਾ ਆਸਾ ਸੀ, ਹੈ ਨੰਬਰਦਾਰ ਜਿਹੜਾ ਅਸਾਈ ਆਸਾ ਸੀ ਉਹਦਾ ਆਹਾ। ਨਾਮ ਆਸਾ। ਇੱਧਰ ਦਾ ਕਿ ਉੱਧਰ ਦਾ? ਹੈ ਉੱਥੇ ਦਾ ਆਸਾ ਸਿੰਘ। ਹੂੰ। ਕਿੱਥੇ ਦਾ ਆਸਾ ਨਾਮ? ਸਿੰਘ ਨਹੀਂ, ਸਿੰਘ ਨਹੀਂ। ਆਸਾ ਮਸੀਹ। ਆਸਾ ਮਸੀਹ ਆਸਾ ਸੀ। ਮਸੀਹ। ਅਸੀਂ ਦੋ ਦਿਨਾਂ ਨੂੰ ਉਹਨਾਂ ਦੇ ਨਾਂ ਜਾਣਦੇ ਕਿ ਸਾਡੇ ਕੋਲ ਆਣ ਕੇ ਮੁਲਾਕਾਤ ਵੀ ਕਰਕੇ ਗਿਆ, ਉਹਨਾਂ ਦੀ ਬੜੇ ਅੱਛਾ। ਇੱਜ਼ਤ ਨਾਲ ਧੋ ਰਿਹਾ। ਅੱਛਾ, ਸਹੀ। ਤੁਹਾਡਾ ਸਾਰਾ ਪਿੰਡ ਉੱਥੋਂ ਦਾ ਇਕੱਠਾ ਹੀ ਇੱਥੇ ਆ ਕੇ ਬੈਠ ਗਿਆ? ਕਿਉਂਕਿ 2 ਘਰ ਕੇ 3 ਨਹੀਂ, ਬਾਹਰ। ਬਾਕੀ ਪੂਰਾ ਪਿੰਡ। ਤਿੰਨ ਚਾਰ ਘਰ ਵਿੱਚ ਪਾਸੇ ਵੀ ਨਿਕਲ ਗਏ। ਹਾਂ, ਸਹੀ ਸਹੀ। ਰਿਸ਼ਤੇਦਾਰਾਂ ਦੀ ਮਿਸਾਲ ਦੇ ਜਿੱਦਾਂ ਬੰਦਾ ਰਿਸ਼ਤੇਦਾਰਾਂ ਦੇ ਨਾਲ ਨਿਕਲ ਗਏ। ਹੂੰ, ਹੂੰ। ਤੇ ਸੁਨੇਹਾ ਉਹਨਾਂ ਨੂੰ ਬੋਰਡ ਵਾਲੇ ਨੂੰ ਹਾਂ ਹਾਂ। ਸਾਡਾ ਤੇਜੂ ਤੇਜੂ ਮਸੀਹ। ਤੇਜੂ ਮਸੀਹ। ਹਾਂ, ਇੱਕ ਆਸਾ ਸਿੰਘ, ਆਸਾ ਮਸੀਹ। ਆਸਾ ਮਸੀਹ ਉਹ ਨਹੀਂ ਆਏ ਇਸ ਪਾਸੇ? ਉਹ ਨਹੀਂ ਉਧਰ ਨਹੀਂ ਗਏ। ਨਹੀਂ ਉਧਰ ਹੀ ਰਹੇ। ਹਾਂ, ਉਹ ਆਏ ਨੇ ਬਾਅਦ ਦੇ ਵਿੱਚ ਸਾਡੀ ਦੋ ਇੱਥੇ ਆਏ ਨੇ ਉਹ ਮਿਲ ਗਏ ਨੇ। ਮਿਲਣ ਗਿਲਣ ਆਏ ਨੇ। ਇੱਕ ਦਾ ਨਾਂ ਹੀਰਾ ਸੀ, ਹੀਰਾ ਸੀ, ਹੀਰਾ ਮਸੀਹ। ਹੀਰਾ ਮਸੀਹ। ਹੀਰਾ ਮਸੀਹ। ਅੱਛਾ ਤੇ ਉਹਨਾਂ ਦਾ ਹੀ ਨਾਂ ਯਾਦ ਹੈ, ਉਹ ਕਿਉਂਕਿ ਵਾਪਸ ਆਏ ਨੇ ਇੱਧਰ ਦਿੱਤਾ ਜੀ। ਅੱਛਾ ਅੱਛਾ। ਹੋਰ ਸਾਨੂੰ ਹੁਣ ਸੀ ਸਾਡੇ ਉੱਥੇ ਕਬਰਾਂ ਨੇ, ਹੂੰ ਹੂੰ। ਸਾਡੀਆਂ ਗਲੀਆਂ ਨਜ਼ਰ ਆਉਂਦੀਆਂ ਮੈਨੂੰ ਤੇ ਗਲੀਆਂ ਆਪਣਾ ਘਰ ਨਜ਼ਰ ਆਉਂਦਾ, ਹਾਂ। ਆਪਣੀਆਂ ਬੇਰੀਆਂ ਨਜ਼ਰ ਆਉਂਦੀਆਂ ਨੇ। ਅੱਛਾ, ਕੀ ਬਾਤ ਹੈਂ? ਹੈ। ਹੂੰ ਆਪਣੇ ਬਗੀਚੀ ਸੀ ਸਾਡੇ, ਹੂੰ ਉਹ ਨਜ਼ਰ ਆਉਂਦੀ ਆ। ਹੂੰ। ਘਰਾਟ ਨਜ਼ਰ ਆਉਂਦੇ ਨੇ। ਹਾਲਾ ਮੇਰੇ ਕੋਲ ਮੈਂ ਆਪਣਾ ਪਿੰਡ ਲਾਗੇ ਬਣਾਇਆ ਸੀ ਇਹਨਾਂ ਨੇ, ਇੱਕ ਤੇ ਤਖੀਆ ਦੀ ਪਿੰਡ ਦੇ ਵਿੱਚ, ਹੂੰ ਹੂੰ। ਇੱਕ ਬਾਹਰ ਥਾਂ ਛੇਕਰਾਣਾ ਥਾਂ ਛੱਡਿਆ ਸੀ ਜਿਹਦੇ ਪਿੱਪਲ ਸਾਰੀ ਕਲਕਤ ਉੱਤੇ ਬਹਿ ਕੇ ਕਿਤਾਬਾਂ ਮਾਰਦੇ। ਅੱਛਾ, ਬਜ਼ੁਰਗੋ ਉੱਥੇ ਘਰਾਟ ਵੀ ਚੱਲਦਾ ਸੀ ਤੁਹਾਡੇ ਪਿੰਡ? ਪਾਰੋਵਾਰ ਸੀ ਸਾਥੋਂ, ਪਾਰੋਵਾਰ ਚੜ੍ਹਦੇ ਬੰਨੇ ਅੱਛਾ ਉੱਥੇ ਚੱਲਦੇ ਵੇਖੇ ਨੇ। ਉੱਥੇ ਦਾਣੇ ਵੀ ਪਿਆ ਕੇ ਲਿਆ ਮਕਈ। ਅੱਛਾ, ਘਰਾਟ ਚੱਲਦੇ ਸੀ ਉੱਥੇ? ਹਾਂ, ਆ ਪਾਣੀ ਵੇ ਅੱਛਾ। ਪਾਰੋਵਾਰ ਹਾਂ, ਉੱਥੇ ਚੱਲਦੇ ਆ। ਚਲੋ ਬਜ਼ੁਰਗੋ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਤੁਹਾਡੀ ਇਹ ਪਿਆਰ ਭਰੀਆਂ ਗੱਲਾਂ ਦਾ ਧੰਨਵਾਦ। ਉਹ ਬਹੁਤ ਹੀ ਔਖਾ ਵੇਲਾ ਤੁਸੀਂ ਵੇਖਿਆ, ਸਾਰਾ ਬੱਲੇ ਬੱਲੇ ਬੱਲੇ। ਸਾਰਾ ਕੁਝ ਆਪਣੇ ਪਿੰਡਿਆਂ ਤੇ ਹੰਡਾਇਆ, ਕਾਰੋਬਾਰ ਛੱਡਨੇ ਪਏ, ਜੋ ਸਾਰਾ ਕੁਝ ਬਹੁਤ ਔਖਾ ਹੁੰਦਾ ਹੈ। ਜਿੱਥੇ ਆਪਾਂ ਬਹੁਤ ਸਾਰੀਆਂ ਕਹਾਣੀਆਂ ਵੇਖਦੇ ਹਾਂ ਕਿ ਸਾਂਝ ਦੀਆਂ ਕਹਾਣੀਆਂ ਹੁੰਦੀਆਂ ਨੇ, ਉੱਥੇ ਇਸ ਤਰ੍ਹਾਂ ਦੀਆਂ ਵੀ ਕਹਾਣੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਬਹੁਤ ਹੀ ਬੁਰਾ ਸਲੂਕ ਇਹਨਾਂ ਨਾਲ ਹੋਇਆ, ਇਹਨਾਂ ਨੂੰ ਕਾਰੋਬਾਰ ਜਿਸ ਤਰ੍ਹਾਂ ਛੱਡਣਾ ਪਿਆ, ਫਿਰ ਆਪਣੇ ਲੋਕਾਂ ਦੀ ਕਤਲੋ ਗਾਰਤ ਜਿਸ ਤਰ੍ਹਾਂ ਹੋਈ। ਸਾਨੂੰ ਅੱਜ 73-74 ਵਰ੍ਹਿਆਂ ਬਾਅਦ ਇੱਕ ਦੂਸਰੇ ਕੋਲੋਂ ਮਾਫੀ ਮੰਗ ਲੈਣੀ ਚਾਹੀਦੀ ਹੈ। ਬਜ਼ੁਰਗਾਂ ਦੀ ਬੇਸ਼ੱਕ ਅੱਜ 90 ਸਾਲ ਉਮਰ ਹੈ, ਲੇਕਿਨ ਇਹਨਾਂ ਦੀ ਆਵਾਜ਼ ਵੇਖੋ, ਇਹਨਾਂ ਨਜ਼ਰ ਕੁਛ ਵੀ ਨਹੀਂ ਆਉਂਦਾ, ਲੇਕਿਨ ਇਹਨਾਂ ਦੀ ਆਵਾਜ਼ ਵੇਖੋ ਕਿ ਇਹਨਾਂ ਨੇ ਪਤਨੀ ਆਪਣੇ ਅੰਦਰ ਕਿੰਨਾ ਕੁ ਕੁਛ ਸਮਾਏ ਬੈਠੇ ਨੇ। ਔਰ ਇਹ ਚੀਜ਼ਾਂ ਜਿਹੜੀਆਂ ਨੇ, ਇਹ ਗੱਲਾਂ ਜਿਹੜੀਆਂ ਨੇ, ਇਹ ਬਾਤਾਂ ਜਿਹੜੀਆਂ ਨੇ, ਉਹ ਦੁਨੀਆ ਤੱਕ ਨਹੀਂ ਪਹੁੰਚ ਸਕੀਆਂ। ਸੋ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਾਂ ਪਿੰਡ ਪਿੰਡ ਜਾ ਕੇ ਜੋ ਇਹਨਾਂ ਕੋਲ ਯਾਦਾਂ ਨੇ, ਨਾ ਸਿਰਫ ਉਹਨਾਂ ਨੂੰ ਇਕੱਠਾ ਕਰੀਏ, ਬਲਕਿ ਇਹੋ ਜਿਹੇ ਬਜ਼ੁਰਗ ਜਿਸ ਤਰ੍ਹਾਂ ਉਹਨਾਂ ਨੇ ਪੜ੍ਹ ਕੇ ਸੁਣਾਇਆ। ਸੋ ਜ਼ਾਹਰ ਹੈ ਹੁਣ ਉਹਨਾਂ ਦੀ ਉਮਰ ਵੀ ਹੈ, ਲੇਕਿਨ ਉਹ
ਅੱਜ ਦੇ ਮਾਹੌਲ ਦੇ ਵਿੱਚ ਦੱਸਦਾ ਹੈ ਕਿ ਜਵਾਨੀ ਦੇ ਵਿੱਚ ਇਹਨਾਂ ਕੋਲ ਬਹੁਤ ਕੁਝ ਸੀਗਾ ਔਰ ਇਹ ਆਪਾਂ ਜ਼ਾਇਆ ਕਰ ਚੁੱਕੇ ਹਾਂ ਕਿਉਂਕਿ ਬਜ਼ੁਰਗਾਂ ਦੀ ਹੁਣ ਉਮਰ ਇੰਨੀ ਹੈ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਮਕਸਦ ਜਾਂ ਪਿੰਡ ਪਿੰਡ ਜਾਣ ਦਾ ਮਕਸਦ ਸਿਰਫ ਇਹੀ ਹੈ ਕਿ ਦੋਵਾਂ ਪੰਜਾਬਾਂ ਦੀਆਂ ਜਿਹੜੀਆਂ ਤਲਖ ਔਰ ਮੁਹੱਬਤ ਭਰੀਆਂ ਯਾਦਾਂ ਨੇ ਉਹ ਅਸੀਂ ਬਾਰਡਰ ਦੇ ਆਰ ਪਾਰ ਜਿਹੜੀਆਂ ਨੇ ਉਹ ਭੇਜ ਸਕੀਏ। ਅੱਜ ਦੇ ਇਸ ਵੀਡੀਓ ਵਾਸਤੇ ਅਸੀਂ ਅੰਦੀਲ ਅੰਜਮ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੋ ਇਸੇ ਪਿੰਡ ਦੇ ਵਸਿੰਦੇ ਆ। ਸੋ ਮਿਲਦੇ ਹਾਂ ਕਿਸੇ ਹੋਰ ਥਾਂ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।